ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਰੀਤ ਕੌਰ ਨਿਊਜ਼ TV 84 ਦੇ ਨਾਲ। ਜਿਸ ਤੁਸੀਂ ਸਾਰੇ ਜਾਣਦੇ ਹੀ ਹੋ ਕਿ ਪਿਛਲੇ ਲਗਭਗ 10 ਮਹੀਨੇ ਤੋਂ ਜਦੋਂ ਤੋਂ ਮੋਦੀ ਸਰਕਾਰ ਹੋਂਦ ਵਿੱਚ ਆਈ ਹੈ, ਸਾਊਥ ਏਸ਼ੀਆ ਦੇ ਵਿੱਚ ਇੱਕ ਬੜੀ ਅਨਈਜ਼ੀ ਸਿਚੁਏਸ਼ਨ ਸਾਹਮਣੇ ਆ ਰਹੀ ਹੈ, ਜਿੱਥੇ ਭਾਰਤ ਵਿਚਲੀਆਂ ਮਾਈਨੋਰਿਟੀਜ਼ ਮੁਸਲਿਮ, ਸਿੱਖ, ਈਸਾਈ, ਦਲਿਤ ਇਨਸਿਕਿਉਰ ਮਹਿਸੂਸ ਕਰ ਰਹੇ ਹਨ, ਉੱਥੇ ਗਵਾਂਢੀ ਦੇਸ਼ ਪਾਕਿਸਤਾਨ, ਚਾਈਨਾ, ਸ਼੍ਰੀਲੰਕਾ ਆਦਿ ਵੀ ਭਾਰਤ ਦੇ ਸਬੰਧਾਂ ਦੇ ਵਿੱਚ ਕਾਫੀ ਡਿਫਰੈਂਸਿਸ ਵੇਖਣ ਨੂੰ ਮਿਲੇ। ਅਮਰੀਕਨ ਪ੍ਰੈਜ਼ੀਡੈਂਟ ਓਬਾਮਾ ਦੀ 3 ਰੋਜ਼ਾ ਭਾਰਤੀ ਫੇਰੀ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਭਾਰਤ ਨੇ ਆਪਣੇ ਆਪ ਨੂੰ ਚੀਨ ਦੇ ਖਿਲਾਫ ਵਰਤੇ ਜਾਣ ਦੇ ਲਈ ਆਫਰ ਕਰ ਦਿੱਤਾ ਹੈ। ਪਾਕਿਸਤਾਨ ਬੋਰਡਰ ਤੇ ਲਗਾਤਾਰ ਭੜਕਾਊ ਫਾਇਰਸ ਅਤੇ ਗੱਲਬਾਤ ਦੇ ਟੇਬਲ ਤੇ ਨਾ ਆਉਣ ਤੇ ਇਨਕਾਰ ਇਸ ਗੱਲ ਵੱਲ ਇਸ਼ਾਰਾ ਕਰਦਾ ਹੈ ਕਿ ਭਾਰਤ ਪਾਕਿਸਤਾਨ ਨੂੰ ਦਬਾਅ ਹੇਠ ਰੱਖਣਾ ਚਾਹੁੰਦਾ ਹੈ ਅਤੇ ਸਬੰਧ ਸੁਧਾਰਨ ਦੇ ਲਈ ਤਿਆਰ ਨਹੀਂ ਹੈ। ਇਸੇ ਦੌਰਾਨ ਦਿੱਲੀ ਇਲੈਕਸ਼ਨ ਦੇ ਵਿੱਚ ਆਮ ਆਦਮੀ ਪਾਰਟੀ ਦੀ ਰਿਕਾਰਡ ਤੋਂ ਜਿੱਤ ਨੇ BJP ਨੂੰ ਦਿੱਲੀ ਦੇ ਵਿੱਚ ਖੁੰਝੇ ਲਗਾ ਦਿੱਤਾ ਹੈ। ਚਾਈਨਾ ਵੱਲੋਂ ਪਾਕਿਸਤਾਨ ਦੇ ਵਿੱਚ ਦੁਨੀਆ ਦੀ ਸਭ ਤੋਂ ਵੱਡੀ ਐਮਬੈਸੀ ਖੋਲ੍ਹਣ ਦਾ ਐਲਾਨ ਅਤੇ ਸਿਲਕ ਰੋਡ ਪ੍ਰੋਜੈਕਟ ਤੇ $30 ਬਿਲੀਅਨ ਖਰਚ ਕਰਨ ਦਾ ਐਲਾਨ ਇਹ ਦੱਸਦਾ ਹੈ ਕਿ ਜਿੰਨਾ ਭਾਰਤ ਅਮਰੀਕਾ ਵੱਲ ਝੁਕ ਰਿਹਾ ਹੈ, ਉਹੀ ਪਾਕਿਸਤਾਨ ਤੇ ਚਾਈਨਾ ਸੰਬੰਧ ਵੀ ਉਨੇ ਹੀ ਮਜ਼ਬੂਤ ਹੋਣਗੇ। ਭਾਰਤ ਤੇ ਪਾਕਿਸਤਾਨ ਵਿਚਕਾਰ ਵਾਘਾ ਬਾਰਡਰ ਤੋਂ ਦਿੱਲੀ ਤੱਕ ਬੈਠੀ ਤੀਸਰੀ ਧਿਰ ਜਾਨੀ ਕਿ ਸਿੱਖ ਕੌਮ ਇਹਨਾਂ ਡਿਵੈਲਪਮੈਂਟਸ ਨੂੰ ਬੜੀ ਕਲੋਜ਼ਲੀ ਵਾਚ ਕਰ ਰਹੀ ਹੈ। ਵਿਊਅਰਸ, ਅੱਜ ਅਸੀਂ ਸਾਊਥ ਏਸ਼ੀਆ ਅਤੇ ਇੰਟਰਨੈਸ਼ਨਲ ਰਿਲੇਸ਼ਨਸ ਦੇ ਇਹਨਾਂ ਅਹਿਮ ਮੁੱਦਿਆਂ ਤੇ ਡਾਕਟਰ ਇਕਤਦਾਰ ਟਕਰਾਮਤ ਚੀਮਾ, ਜਿਹੜੇ ਕਿ ਇਸ ਸਬਜੈਕਟ ਦੇ ਮਾਹਿਰ ਹਨ, ਨਾਲ ਗੱਲਬਾਤ ਕਰਾਂਗੇ, ਜਿਹੜੇ ਕਿ UK ਤੋਂ ਸਾਡਾ ਫੋਨ ਲਾਈਨ ਤੇ ਜੁੜ ਚੁੱਕੇ ਨੇ। ਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭੈਣ ਜੀ ਵੀਰ ਜੀ, ਫਸਟ ਆਫ ਆਲ ਵੈਲਕਮ ਟੂ ਨਿਊਜ਼ TV 84। ਇੱਕ ਵਾਰ ਤੁਹਾਡਾ ਅਸੀਂ ਫਿਰ ਤੋਂ ਸਵਾਗਤ ਕਰਦੇ TV 84 ਦੇ ਦਰਸ਼ਕਾਂ ਦੇ ਰੂਬਰੂ ਹੋਣ ਤੇ। ਮੈਂ ਬਹੁਤ ਧੰਨਵਾਦੀ ਹਾਂ ਕਿ ਤੁਸੀਂ ਅੱਜ ਫੇਰ ਮੌਕਾ ਦਿੱਤਾ ਹੈ ਇਹੋ ਜਿਹੇ ਅਹਿਮ ਵਿਸ਼ਿਆਂ ਤੇ ਗੱਲ ਕਰਨ ਲਈ। ਜੀ ਵੀਰ ਜੀ ਅਸੀਂ ਅੱਜ ਅਹਿਮ ਵਿਸ਼ੇ ਤੇ ਹੀ ਗੱਲਬਾਤ ਕਰਾਂਗੇ, ਪਰ ਜਿਸ ਤੋਂ ਸਭ ਤੋਂ ਪਹਿਲਾਂ ਅਸੀਂ ਪ੍ਰੈਜ਼ੀਡੈਂਟ ਓਬਾਮਾ ਦੀ 3 ਰੋਜ਼ਾ ਭਾਰਤੀ ਫੇਰੀ ਸੰਬੰਧੀ ਤੁਸੀਂ ਕਿਵੇਂ ਇਸ ਨੂੰ ਐਨਾਲਾਈਜ਼ ਕਰਦੇ ਹੋ? ਇਸ ਦਾ ਦੋਵੇਂ ਦੇਸ਼ਾਂ ਦੇ ਉੱਪਰ ਕੀ ਇਫੈਕਟ ਪਏਗਾ, ਕੀ ਅਸੀਂ ਖੱਟਿਆ ਇਸ ਤੋਂ? ਇਸ ਬਾਰੇ ਅਸੀਂ ਚਾਹਾਂਗੇ ਤੁਸੀਂ ਡੀਟੇਲ ਦੇ ਨਾਲ ਸਾਡੇ ਦਰਸ਼ਕਾਂ ਨੂੰ ਜਾਣਕਾਰੀ ਦਿਓ। ਦੇਖੋ, ਮੈਂ ਤੁਹਾਨੂੰ ਹਮੇਸ਼ਾ ਇੱਕ ਅਨਬਾਇਸਡ ਓਪੀਨੀਅਨ ਦਿੱਤੀ ਹੈ ਜੀ। ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਇਸ ਵੇਲੇ ਭਾਰਤ ਡਿਸਪਾਈਟ ਆਫ ਆਲ ਆਫ ਇਟਸ ਨੈਗੇਟਿਵ ਪੁਆਇੰਟਸ ਇਸ ਵੇਲੇ ਖਿੱਤੇ ਦੀ ਇੱਕ ਤਾਕਤ ਦੇ ਤੌਰ ਤੇ ਉੱਭਰਿਆ ਹੈ ਜੀ। ਪਰ ਉਹਦੇ ਵਿੱਚ ਅਮਰੀਕਾ ਨੂੰ ਜਦੋਂ ਕੋਈ ਆਪਣੀ ਫੋਰਨ ਪਾਲਿਸੀ ਮਿਸ਼ਨ ਕਰਨਾ ਹੋਵੇ ਜਾਂ ਫੋਰਨ ਪਾਲਿਸੀ ਦੇ ਹਵਾਲੇ ਨਾਲ ਭਾਰਤ ਨੂੰ ਦੇਖਣਾ ਹੋਵੇ, ਇਹ ਦੇਖਣਾ ਚਾਹੀਦਾ ਵੀ ਉੱਥੇ ਇਸ ਵਕਤ ਹਿਊਮਨ ਰਾਈਟਸ ਦੀ ਕੀ ਸਿਚੁਏਸ਼ਨ ਹੈ। ਕਿਉਂਕਿ ਇੱਕ ਫਨੈਟਿਕ ਗਵਰਨਮੈਂਟ ਜਿਹੜੀ ਮੌਜੂਦ ਹੋਵੇ ਭਾਰਤ ਦੇ ਵਿੱਚ, ਉਸ ਫਨੈਟਿਕ ਗਵਰਨਮੈਂਟ ਦਾ ਜਿਹੜਾ ਪ੍ਰਾਈਮ ਮਿਨਿਸਟਰ ਆ, ਉਹਦੀ ਨਿਊਯਾਰਕ ਦੀ ਕੋਰਟ ਨੇ ਉਹ ਵਾਰੰਟ ਕੱਢੇ ਹੋਣ ਜੈਨੋਸਾਈਡ ਦੇ ਉੱਤੇ, ਉਹ ਜੇ ਪ੍ਰਾਈਮ ਮਿਨਿਸਟਰ ਨੂੰ ਜਾ ਕੇ ਪ੍ਰੈਜ਼ੀਡੈਂਟ ਓਬਾਮਾ ਜੇ ਵੱਡੇ ਲੀਡਰ ਦਾ ਜਿਹੜੇ ਹਿਊਮਨ ਰਾਈਟਸ ਦਾ ਹਮੇਸ਼ਾ ਹੱਕ ਚ ਰਹੇ ਆ, ਜਿੰਨਾ ਹਿਊਮਨ ਰਾਈਟਸ ਦੀ ਪੂਰੀ ਦੁਨੀਆ ਦੇ ਵਿੱਚ ਅਸ਼ੋਰੈਂਸ ਲੋਕਾਂ ਨੂੰ ਦਵਾਈ ਆ, ਇੱਕ ਬੜੀ ਅਜੀਬ ਦੀ ਗੱਲ ਆ। ਬਿਲਕੁਲ। ਤੇ ਇੱਕ ਅਜਿਹੇ ਪ੍ਰਾਈਮ ਮਿਨਿਸਟਰ ਨੂੰ ਜਾ ਕੇ ਮਿਲਣਾ, ਪਰ ਇਹ ਵੀ ਹੈ ਕਿ ਹੁਣ ਅਮਰੀਕਾ ਦੇ ਉਸ ਰੀਜਨ ਦੇ ਵਿੱਚ ਆਪਣੇ ਮਫਾਦ ਵੀ ਹਨ, ਕਿਉਂਕਿ ਅਫਗਾਨਿਸਤਾਨ ਤੋਂ ਅਮਰੀਕਾ ਪੁੱਲ ਆਊਟ ਕਰ ਰਿਹਾ ਹੈ। ਫਿਰ ਦੂਸਰੇ ਪਾਸੇ ਚਾਈਨਾ ਰਾਈਜ਼ ਕਰ ਰਿਹਾ ਹੈ। ਔਰ ਤੁਹਾਨੂੰ ਇਹ ਦੇਖਣਾ ਚਾਹੀਦਾ ਕਿ ਸੋਵੀਅਤ ਯੂਨੀਅਨ ਦੇ ਮੁੱਕਣ ਦੇ ਬਾਅਦ ਦੁਨੀਆ ਜਿਹੜੀ ਹੈ ਉਹ ਯੂਨੀਪੋਲਰ ਹੋ ਗਈ ਹੈ। ਅਮਰੀਕਾ ਇਜ਼ ਦਾ ਓਨਲੀ ਸੁਪਰੀਮ ਪਾਵਰ ਇਨ ਦਾ ਵਰਲਡ, ਜਿਹਦੇ ਫਾਇਦੇ ਵੀ ਆ, ਨੁਕਸਾਨ ਵੀ ਆ। ਪਰ ਹੁਣ ਚਾਈਨਾ ਇਜ਼ ਰਾਈਜ਼ਿੰਗ ਐਂਡ ਵਰਲਡ ਗੋਨਾ ਬੀ ਬਾਈਪੋਲਰ ਅਗੇਨ। ਅਮਰੀਕਾ ਦੀ ਅਫਗਾਨਿਸਤਾਨ ਚ ਬੈਣ ਦੀ ਬਹੁਤ ਸਾਰੇ ਕਾਰਨਾਂ ਚ ਇਹ ਕਾਰਨ ਨਹੀਂ ਸੀ ਵੀ ਉਹ ਚਾਈਨਾ ਦੇ ਸਿਰ ਤੇ ਬੈਠਣਾ ਚਾਹੁੰਦਾ ਸੀ। ਦੂਸਰੇ ਪਾਸੇ ਸਾਊਥ ਕੋਰੀਆ ਦੇ ਵਿੱਚ ਵੀ ਅਮਰੀਕਨ ਇਨਫਲੂਐਂਸ ਮੌਜੂਦ ਹੈ। ਹੁਣ ਜਦੋਂ ਅਮਰੀਕੀ ਫੌਜਾਂ ਉੱਥੋਂ ਨਿਕਲ ਰਹੀਆਂ, ਵਿਡਰਾਲ ਹੋ ਰਿਹਾ, ਤੇ ਅਮਰੀਕਾ ਬਹੁਤ ਦੇਰ ਦੀ ਪਹਿਲਾਂ ਵੀ, ਜਿਸ ਵੇਲੇ BJP ਦੀ ਹੁਕੂਮਤ ਨਹੀਂ ਸੀ, ਉਸ ਵੇਲੇ ਵੀ ਭਾਰਤ ਨੂੰ ਆਪਣੇ ਨੇੜੇ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਇਹ ਬੜੀ ਅਜੀਬ ਕਿਸਮ ਦੀ ਫੋਰਨ ਪਾਲਿਸੀ ਹੈ ਵੀ ਪਾਕਿਸਤਾਨ ਨੂੰ ਇੰਨੀ ਦੇਰ ਤੱਕ ਵਰਤਿਆ ਹੈ ਅਮਰੀਕਾ ਨੇ ਆਪਣੇ ਮਫਾਦਾਂ ਲਈ। ਵਾਰ ਔਨ ਟੈਰਰ ਚ ਪਾਕਿਸਤਾਨ ਜਿਹੜਾ ਉਹ ਅਮਰੀਕਾ ਦਾ ਪਾਰਟਨਰ ਰਿਹਾ ਹੈ। ਪਾਕਿਸਤਾਨ ਚ 10-12 ਸਾਲ ਤੋਂ ਜਿਹੜਾ ਅੱਤਵਾਦ ਫੈਲਿਆ ਹੋਇਆ ਹੈ, ਉਹਦਾ ਕਾਰਨ ਹੀ ਇਹ ਹੈ ਕਿ ਅਸੀਂ ਅਮਰੀਕਾ ਦੇ ਨਾਲ ਪਾਕਿਸਤਾਨ ਨੇ ਪਾਰਟਨਰਸ਼ਿਪ ਕੀਤੀ ਆ, ਪਾਰਟਨਰ ਇਨ ਕੋਲੇਸ਼ਨ ਅਗੇਂਸਟ ਟੈਰਰਿਜ਼ਮ। ਹੁਣ ਉਹਦੀ ਵਜ੍ਹਾ ਤੋਂ ਪਾਕਿਸਤਾਨ ਜਿੰਨਾ ਟੈਰਰਿਜ਼ਮ ਹੋਇਆ ਹੈ, ਲੇਕਿਨ ਅਮਰੀਕਾ ਫਿਰ ਉਸੇ ਪਾਲਿਸੀ ਵੱਲ ਵੱਧ ਰਿਹਾ ਜਿਹਦੇ ਚ ਇਹ ਹੁੰਦਾ ਕਿ ਪਾਕਿਸਤਾਨ ਜਿਸ ਵੇਲੇ ਲੋੜ ਪੈਂਦੀ ਹੈ ਅਮਰੀਕਾ ਉਹਨੂੰ ਆਪਣਾ ਅਲਾਈ ਬਣਾਉਂਦਾ ਵਾਰ ਦੇ ਵਿੱਚ, ਬਾਅਦ ਨੂੰ ਆਈਸੋਲੇਸ਼ਨ ਸੁੱਟ ਦਿੰਦਾ। ਇਹੀ ਕੰਮ ਪਹਿਲੇ ਹੋ ਚੁੱਕਾ ਪਾਕਿਸਤਾਨ ਨਾਲ ਕਿ ਜਿਸ ਵੇਲੇ USSR ਨਿਕਲ ਗਿਆ ਅਫਗਾਨਿਸਤਾਨ ਚੋਂ,
ਤੇ ਪਾਕਿਸਤਾਨ ਤੇ ਅਮਰੀਕਾ ਦੀ ਫੋਰਨ ਪਾਲਿਸੀ ਬਿਲਕੁਲ ਕੋਲਡ ਸ਼ੋਲਡਰ ਤੇ ਆ ਗਈ। ਅਮਰੀਕਾ ਨੇ ਪਾਕਿਸਤਾਨ ਨੂੰ ਆਈਸੋਲੇਟ ਕਰ ਦਿੱਤਾ। ਫਿਰ 9/11 ਦੇ ਬਾਅਦ ਦੁਬਾਰਾ ਪਾਰਟਨਰਸ਼ਿਪ ਸ਼ੁਰੂ ਕੀਤੀ, ਪਰ ਉਹ ਪਾਰਟਨਰਸ਼ਿਪ ਇਹ ਵੀ ਸਟ੍ਰੈਟੇਜਿਕ ਪਾਰਟਨਰਸ਼ਿਪ ਨਹੀਂ ਸੀ। ਅਮਰੀਕਾ ਭਾਰਤ ਨਾਲ ਤਾਲੁਕ ਜ਼ਰੂਰ ਬਣਾਵੇ ਕਿ ਸਾਨੂੰ ਉਹ 'ਚ ਕੋਈ ਇਤਰਾਜ਼ ਨਹੀਂ, ਪਰ ਇਹ ਵੀ ਦੇਖਣਾ ਚਾਹੀਦਾ ਵੀ ਉਹਦਾ ਓਵਰਆਲ ਉਸ ਖਿੱਤੇ ਤੇ ਕੀ ਅਸਰ ਪਊਗਾ। ਉਹ ਮੈਨੂੰ ਨਹੀਂ ਲੱਗਦਾ ਵੀ ਬਹੁਤੀ ਖਾਸ ਤੌਰ ਤੇ ਵੀ ਫਨੈਟਿਕ ਗਵਰਨਮੈਂਟ ਨਾਲ ਸੰਬੰਧ ਬਣਾਉਣ ਦਾ ਅਮਰੀਕਾ ਨੂੰ ਕੋਈ ਫਾਇਦਾ ਜਾਂ ਉਸ ਰੀਜਨ ਨੂੰ ਕੋਈ ਫਾਇਦਾ। ਇੱਕ ਚੀਜ਼ ਜਿਹੜੀ ਤੁਸੀਂ ਨੋਟ ਕੀਤੀ ਹੋਊਗੀ ਜਿਹੜੀ ਪੋਜ਼ਿਟਿਵ ਸੀ ਪੂਰੇ ਦੇ ਪੂਰੇ ਦੌਰੇ ਦੇ ਵਿੱਚ, ਕਿ ਪ੍ਰੈਜ਼ੀਡੈਂਟ ਓਬਾਮਾ ਨੇ ਬੜਿਆ ਢੱਕਿਆਂ ਛੁਪਿਆਂ ਲਫ਼ਜ਼ਾਂ 'ਚ ਤੇ ਬੜਾ ਸਟਰੋਂਗਲੀ ਵਾਰਨ ਕੀਤਾ ਹੈ ਇੰਡੀਆ ਨੂੰ ਕਿ ਦੁਨੀਆ ਦੇ ਵਿੱਚ ਜਿੰਨੇ ਵੀ ਮੁਲਕ ਹੈਗੇ ਆ ਉਹਨਾਂ ਨੂੰ ਮਿਨੋਰਟੀ ਰਾਈਟਸ ਔਰ ਲੋਕਾਂ ਦਾ ਜਿਹੜਾ ਫ੍ਰੀ ਪ੍ਰੈਕਟਿਸ ਆਫ ਰਿਲੀਜਨ ਦਾ ਰਾਈਟ ਹੈ ਉਹਨੂੰ ਸੇਫਗਾਰਡ ਕਰਨਾ ਚਾਹੀਦਾ। ਤੁਸੀਂ ਇਹ ਵੀ ਦੇਖਿਆ ਵੀ ਉਹਨਾਂ ਨੇ ਇਸ਼ਾਰਿਆਂ ਦੇ ਵਿੱਚ ਸਿੱਖਾਂ ਦਾ ਜਿਹੜਾ ਇੱਥੇ ਵਿਸਕੌਨਸਨ ਦੇ ਵਿੱਚ ਹੋਇਆ ਸੀ ਕਤਲਾਮ, ਉਹ ਕਤਲ ਹੋ ਗਏ ਸਨ, ਬਹੁਤ ਸਾਰੇ ਲੋਕ ਟੈਰਰਿਜ਼ਮ ਸ਼ਿਕਾਰ ਹੋਏ ਸੀ, ਉਹਨੂੰ ਜੋੜਿਆ, ਉਸ ਵਾਕਿਏ ਦਾ ਜ਼ਿਕਰ ਕੀਤਾ ਔਰ ਭਾਰਤ ਨੂੰ ਇੱਕ ਤਰ੍ਹਾਂ ਦੀ ਚੇਤਾਵਨੀ ਦਿੱਤੀ ਹੈ ਕਿ ਜਿਹੜੀ ਉਹਦੇ ਮਿਨੋਰਟੀ ਰਾਈਟਸ ਹੈਗੇ ਆ ਜਾਂ ਆਮ ਬੰਦਿਆਂ ਦੇ ਹੱਕ ਆ ਜਾਂ ਹੋਰ ਮਿਨੋਰਟੀ ਜਿਹੜੀਆਂ ਉੱਥੇ ਵੱਸ ਰਹੀਆਂ ਉਹਨਾਂ ਨੂੰ ਸੇਫਗਾਰਡ ਕੀਤਾ ਜਾਏ। ਕਿਉਂਕਿ ਪ੍ਰੈਜ਼ੀਡੈਂਟ ਓਬਾਮਾ ਦਾ ਜਿਹੜਾ ਵਿਜ਼ਿਟ ਆ ਉਹ ਵੀ ਸੂਰਤ ਹਾਲ ਨਾਲ ਕੋਇਨਸਾਈਡ ਕਰਦਾ ਜਦੋਂ ਇੱਕ ਪਾਸੇ ਤੁਸੀਂ ਦੇਖਦੇ ਹੋ ਵੀ ਮੁਸਲਮਾਨ ਜਿਹੜੇ ਆ ਜ਼ਿੰਦਗੀ ਉੱਥੇ ਅੱਗੇ ਬੜੀ ਤੰਗ ਆ, ਉਹਨਾਂ ਨੂੰ ਕਨਵਰਟ ਕੀਤਾ ਜਾ ਰਿਹਾ ਲਾਲਚ ਦੇ ਕੇ ਜਾਂ ਫੋਰਸਫੁਲੀ। ਕ੍ਰਿਸਚੀਅਨ ਤੇ ਮੁਸਲਸਲ ਹਮਲੇ ਹੋ ਰਹੇ ਆ ਔਰ ਇਸ ਵਕਤ ਜਿਹੜੀ ਇਸ ਵੇਲੇ ਦੀ ਸਰਕਾਰ ਹੈ ਉਹ ਵਰਤ ਰਹੀ ਹੈ ਸਰਕਾਰੀ ਮਸ਼ੀਨਰੀ ਨੂੰ ਵੀ, ਸਰਕਾਰੀ ਪੈਸੇ ਨੂੰ ਵੀ ਹਿੰਦੂਨਾਈਜ਼ ਕਰਨ ਲਈ ਇੰਡੀਆ ਨੂੰ ਔਰ ਫਿਰ ਤੋਂ ਰਾਮ ਰਾਜ ਕਾਇਮ ਕਰਨ ਲਈ। ਸੋ ਇਹਵਾ ਜੀ ਜਿਸ ਲਈ ਫਨੈਟਿਕ ਸਟੇਟ ਜਨਮ ਲੈ ਲਏ, ਉਸ ਫਨੈਟਿਕ ਸਟੇਟ ਦੇ ਨਾਲ ਮੈਨੂੰ ਨਹੀਂ ਸਮਝ ਆਉਂਦੀ ਅਮਰੀਕਾ ਦੇ ਤਾਲੁਕਾਤ ਕਿੰਨੇ ਕੁ ਸਸਟੇਨੇਬਲ ਹੋ ਸਕਦੇ ਆ ਔਰ ਅਮਰੀਕਾ ਕਿਸ ਤਰ੍ਹਾਂ ਜਸਟੀਫਾਈ ਕਰ ਸਕਦਾ ਵੀ ਇਹਵਾ ਜੀ ਸਟੇਟ ਜਿਹੜੀ ਇੰਨੀ ਹਿਊਮਨ ਰਾਈਟਸ ਵਾਇਲੇਸ਼ਨ ਦੇ ਵਿੱਚ ਇਨਵੋਲਵ ਆ, ਜਿਹੜੇ ਮਿਨੋਰਟੀਜ਼ ਦੇ ਰਾਈਟਸ ਨੂੰ ਇਸ ਤਰ੍ਹਾਂ ਤਬਾਹ ਕਰ ਰਹੀ ਆ। ਅਗਰ ਪ੍ਰੈਜ਼ੀਡੈਂਟ ਓਬਾਮਾ ਦੀ ਚੇਤਾਵਨੀ ਦੇ ਬਾਵਜੂਦ ਬੀਜੇਪੀ, RSS ਔਰ ਉਹਦੀਆਂ ਜਿੰਨੀਆਂ ਆਕਸੀਲਰੀ ਆਰਗੇਨਾਈਜੇਸ਼ਨ ਆ ਆਪਣੇ ਏਜੰਡੇ ਆਫ ਹਿੰਦੂਨਾਈਜੇਸ਼ਨ ਤੇ ਕਾਇਮ ਰਹਿੰਦੀਆਂ ਤੇ ਮੈਨੂੰ ਨਹੀਂ ਲੱਗਦਾ ਕਿ ਅਮਰੀਕੀ ਫੋਰਨ ਪਾਲਿਸੀ ਦਾ ਝੁਕਾਅ ਜ਼ਿਆਦਾ ਦੇਰ ਤੱਕ ਭਾਰਤ ਵੱਲ ਰਹਿਣਾ ਚਾਹੀਦਾ। ਜੀ ਬਿਲਕੁਲ, ਪਰ ਵੀਰ ਜੀ ਲਾਈਕ ਈਵਨ ਦੋ ਜਿਸ ਤਰ੍ਹਾਂ ਤੁਸੀਂ ਜਾਣਦੇ ਕਿ ਮਾਈਨੋਰਟੀਜ਼ ਨੂੰ ਕਨਵਰਟ ਕਰਨ ਦੀ ਕੋਸ਼ਿਸ਼ ਕਰ ਰਹੀਆਂ, ਦੈਟ ਹੈਪਨ ਇਨ ਦਸੰਬਰ ਬਿਕੋਜ਼ ਦੇ ਵਾਂਟ ਟੂ ਕਨਵਰਟ ਮੋਰ ਦੈਨ 5000 ਫੈਮਲੀਜ਼, ਜਿਸ ਦੇ ਵਿੱਚ ਮੁਸਲਮਾਨ ਵੀ ਸ਼ਾਮਿਲ ਸੀਗੇ ਤੇ ਈਸਾਈ ਵੀ ਸ਼ਾਮਿਲ ਸੀ। ਈਵਨ ਔਨ February 14 on Valentine's Day, they also said that we're going to convert over like 100 people to Hinduism. So it's still happening even though after the President Obama's visit, still happening in India. So that did not stop. ਪਰ ਵੀਰ ਜੀ ਜਿਸ ਤਰ੍ਹਾਂ ਲਾਈਕ ਅਸੀਂ ਜਾਵਾਂਗੇ ਡੀਟੇਲ ਦੇ ਵਿੱਚ, ਇਸ ਤਰ੍ਹਾਂ ਤੁਸੀਂ ਅਮਰੀਕਾ ਨੇ ਭਾਰਤ ਨੂੰ ਚਾਈਨਾ ਦੇ ਸਾਹਮਣੇ ਖੜਾ ਕਰ ਦਿੱਤਾ ਹੈ ਵਿਦ ਐਗਜ਼ਾਮਪਲਸ, ਇਸ ਦਾ ਚਾਈਨਾ ਤੇ ਸਾਊਥ ਏਸ਼ੀਆ ਤੇ ਓਵਰਆਲ ਕੀ ਪ੍ਰਭਾਵ ਪਵੇਗਾ ਤੁਹਾਡੇ ਖਿਆਲ ਦੇ ਨਾਲ, ਪੂਰੀ ਡੀਟੇਲ ਦੇ ਨਾਲ? ਦੇਖੋ ਮੈਂ ਸਮਝਦਾ ਹਾਂ ਪਹਿਲੀ ਗੱਲ ਤਾਂ ਜਿਹੜੀ ਆ ਕਿ ਇਹ ਜਿਹੜਾ ਦੋ ਹਿੱਸੇ ਆ ਨਾ, ਪਹਿਲਾ ਜਿਹੜੀ ਇੰਟਰਨਲ ਪਾਲਿਸੀ ਦੀ ਅਸੀਂ ਗੱਲ ਕਰ ਲੈਂਦੇ ਹਾਂ, ਜਿਹੜੀ ਕਨਵਰਜਨ ਦੀ ਪਾਲਿਸੀ ਆ, ਠੀਕ ਹੈ ਦੁਨੀਆ 'ਚ ਮਾਈਨੋਰਟੀਜ਼ ਲੋਕ ਧਰਮ ਬਦਲਦੇ ਆ, ਹਰ ਥਾਂ ਹੱਕ ਆ, ਪਰ ਇਸ ਤਰ੍ਹਾਂ ਫੋਰਸਫੁਲੀ ਲੋਕਾਂ ਨੂੰ ਕਨਵਰਟ ਕਰਨ ਦਾ ਹੱਕ ਬਿਲਕੁਲ ਮਾਡਰਨ ਸਟੇਟ 'ਚ ਨਹੀਂ ਹੈਗਾ, ਨਾ ਹੀ ਕਿਸੇ ਸਟੇਟ ਨੂੰ ਹੱਕ ਹੋਣਾ ਚਾਹੀਦਾ ਵੀ ਉਹ ਧੱਕੋ ਧੱਕੀ ਜਿਹੜਾ ਲੋਕਾਂ ਨੂੰ ਜਾਂ ਲਾਲਚ ਦੇ ਕੇ ਜਾਂ ਪ੍ਰਭਾਵਿਤ ਕਰਕੇ ਜਾਂ ਉਹਨਾਂ ਤੇ ਪ੍ਰੈਸ਼ਰ ਪਾ ਕੇ ਉਹਨਾਂ ਨੂੰ ਕਨਵਰਟ ਕਰੇ। ਕ੍ਰਿਸਚਨ ਦਾ ਤਾਂ ਮੈਨੂੰ ਪਤਾ ਨਹੀਂ, ਪਰ ਮੈਨੂੰ ਡਰ ਜਿਹੜਾ ਹੈ, ਜਿਹੜਾ ਮੈਂ ਕੁਝ ਦੋਸਤਾਂ ਨਾਲ ਸ਼ੇਅਰ ਵੀ ਕੀਤਾ ਹੈ, ਕਿ ਮੁਸਲਮਾਨਾਂ ਜਿਸ ਤਰ੍ਹਾਂ ਫੋਰਸਫੁਲ ਕਨਵਰਜਨ ਹੋ ਰਹੀ ਆ, ਉਹਦਾ ਮੁਸਲਮਾਨਾਂ ਦੇ ਵਿੱਚ ਜਿਹੜਾ ਕਨਸੈਪਟ ਹੈ ਉਮਾ ਦਾ, ਸਾਡੇ ਜਿਹੜੇ ਜਹਾਦਿਸਟ ਗਰੁੱਪ ਆ ਬਹੁਤ ਸਾਰੇ ਜਿਹੜੇ ਮੁਸਲਮਾਨ ਜਿਹਦੇ ਬਹੁਤ ਵੱਡੇ ਵਿਕਟਮ ਪਹਿਲੇ ਹੀ ਬਣ ਚੁੱਕੇ ਆ, ਉਹ ਜਹਾਦਿਸਟ ਜਿਹੜੇ ਆ ਜਦੋਂ ਉਹ ਇਹ ਦੇਖਣਗੇ ਵੀ ਹਿੰਦੁਸਤਾਨ ਦੇ ਵਿੱਚ ਮੁਸਲਮਾਨਾਂ ਨੂੰ ਜ਼ਬਰਦਸਤੀ ਕਨਵਰਟ ਕੀਤਾ ਜਾ ਰਿਹਾ, ਤੇ ਫਿਰ ਉਹ ਜ਼ਰੂਰ ਮੈਨੂੰ ਲੱਗਦਾ ਵੀ ਕਿਸੇ ਨਾ ਕਿਸੇ ਢੰਗ ਨਾਲ ਇੰਟਰਵੀਨ ਕਰਨਗੇ ਉੱਥੇ। ਉਹ ਫਿਰ ਕਿਸੇ ਦੇ ਕਾਬੂ 'ਚ ਨਹੀਂ ਆਉਣਾ। ਅਸੀਂ ਕੋਈ ਵੀ ਮੁਸਲਿਮ ਸਟੇਟ ਇਹ ਨਹੀਂ ਚਾਹੇਗੀ ਕਿ ਇਸਲਾਮਿਕ ਐਕਸਟਰੀਮਿਜ਼ਮ ਜਾਂ ਇਸਲਾਮਿਕ ਮਿਲੀਟੈਂਸੀ ਭਾਰਤ ਸ਼ੁਰੂ ਹੋਵੇ ਔਰ ਨਾ ਹੀ ਕਿਸੇ ਦਾ ਇੰਟਰਸਟ ਹੈ ਇਹਦੇ 'ਚ। ਸਾਰੇ ਅਸੀਂ ਅੱਜ ਤੱਕ ਇਸਲਾਮਿਕ ਮਿਲੀਟੈਂਸੀ, ਇਸਲਾਮਿਕ ਟੈਰਰਿਜ਼ਮ ਨੂੰ ਕੰਡੈਮਿੰਗ ਕਰਦੇ ਆਏ ਹਾਂ ਔਰ ਹੁਣ ਵੀ ਅਸੀਂ ਇਸੇ ਗੱਲ ਤੇ ਖੜੇ ਹਾਂ। ਪਰ ਜਿਸ ਤਰ੍ਹਾਂ ਮੁਸਲਮਾਨਾਂ ਨੂੰ ਕਨਵਰਟ ਕੀਤਾ ਜਾ ਰਿਹਾ, ਉਹਦੇ ਨਤੀਜੇ 'ਚ ਕੋਈ ਅਗਰ ਇਸਲਾਮਿਕ ਮਿਲੀਟੈਂਸੀ ਸ਼ੁਰੂ ਹੋ ਗਈ ਭਾਰਤ 'ਚ, ਫਿਰ ਭਾਰਤ ਨੂੰ ਕਿਸੇ ਹੋਰ ਨੂੰ ਬਲੇਮ ਨਹੀਂ ਕਰਨਾ ਚਾਹੀਦਾ, ਆਪਣੀ ਪਾਲਿਸੀ ਨੂੰ ਬਲੇਮ ਕਰਨਾ ਚਾਹੀਦਾ। ਦੂਸਰੀ ਗੱਲ ਇਹ ਆ ਕਿ ਹੁਣ ਇਸ ਵੇਲੇ ਭਾਰਤ ਦੇ ਵਿੱਚੋਂ 40,000 ਦੇ ਕਰੀਬ ਮੁਸਲਮਾਨਾਂ ਨੂੰ ਰਿਕਰੂਟ ਕਰਕੇ ਇਰਾਕ 'ਚ ਆਈਸਿਸ ਦੇ ਖਿਲਾਫ ਲੜਨ ਲਈ ਘੱਲਿਆ ਗਿਆ। ਆਈਸਿਸ ਫਨੈਟਿਕਸ ਆ, ਆਈਸਿਸ ਦੇ ਲੋਕ ਜਨੂਨੀ ਆ,
ਆਈਸਿਸ ਦੇ ਲੋਕ ਇਸਲਾਮ ਦੇ ਨਾਂ ਤੋਂ ਸਭ ਤੋਂ ਵੱਡਾ ਧੱਬਾ ਆ ਜੀ। ਇਹਦੇ ਨਾਲ ਕਿਸੇ ਨੂੰ ਕੋਈ ਇਖਤਲਾਫ ਨਹੀਂ, ਨਾ ਹੀ ਅਸੀਂ ਆਈਸਿਸ ਦੀ ਹਮਾਇਤ ਕਰਨੇ ਆ। ਪਰ ਇਸ ਤਰ੍ਹਾਂ ਤੁਸੀਂ ਜਾ ਕੇ ਜਿਸ ਆਪਣੇ ਬੰਦੇ ਉੱਥੇ ਕੱਲੋਗੇ, ਜਿਸ ਵੇਲੇ ਵਾਪਸ ਭਾਰਤ ਮੁੜਨਗੇ ਉਹਦੇ ਕੀ ਨਤੀਜੇ ਨਿਕਲਣਗੇ ਇਹ ਰੱਬ ਹੀ ਜਾਣਦਾ ਹੈ ਜੀ। ਫਿਰ ਉਸ ਵੇਲੇ ਭਾਰਤ ਨੂੰ ਕਿਸੇ ਹੋਰ ਮੁਲਕ ਨੂੰ ਬਲੇਮ ਨਹੀਂ ਕਰਨਾ ਚਾਹੀਦਾ। ਇਹ ਤੇ ਹੋ ਗਈ ਭਾਰਤ ਦੀ ਇੰਟਰਨਲ ਪਾਲਿਸੀ ਦੇ ਬਾਰੇ ਗੱਲ ਜੀ। ਦੂਸਰੀ ਗੱਲ ਹੈ ਵੀ ਚਾਈਨਾ ਦੇ ਸਾਹਮਣੇ ਖਿਲਾਰਨਾ। ਹਾਂਜੀ। ਹੁਣ ਅਮਰੀਕਾ ਦੀ ਸਮੱਸਿਆ ਇਹ ਹੈ ਕਿ ਅਮਰੀਕਾ ਨੇ ਘੱਟ ਤੋਂ ਘੱਟ 20-25 ਸਾਲ ਹੁਣ ਦੁਨੀਆ ਦੇ ਵਿੱਚ ਯੂਨੀਪੋਲਰ ਪਾਵਰ ਦੇ ਤੌਰ ਤੇ ਰੂਲ ਕੀਤਾ ਹੈ। ਉਹਦੀ ਫੋਰਨ ਪਾਲਿਸੀ, ਉਹਦੀ ਇਕਨੋਮਿਕ ਪਾਲਿਸੀ ਨੇ ਡੋਮੀਨੇਟ ਕੀਤਾ ਹੈ। ਹਾਂਜੀ। ਕੋਈ ਵੀ ਮੁਲਕ ਹੋਵੇ ਉਹ ਇਹ ਨਹੀਂ ਚਾਹੁੰਦਾ ਵੀ ਦੁਨੀਆ 'ਚ ਉਹਦੇ ਮੁਕਾਬਲੇ 'ਚ ਕੋਈ ਹੋਰ ਤਗੜਾ ਮੁਲਕ ਖੜਾ ਹੋ ਜਾਏ। ਬਿਲਕੁਲ। ਅਮਰੀਕਾ ਦੀ ਵੀ ਖੁਆਇਸ਼ ਹੈ ਵੀ ਦੁਨੀਆ ਯੂਨੀਪੋਲਰ ਤੇ ਬਾਈਪੋਲਰ ਨਾ ਹੋਵੇ ਜੀ। ਉਹ ਡਾਇਰੈਕਟ ਚਾਈਨਾ ਨਾਲ ਕਨਫਰੰਟੇਸ਼ਨ ਵੀ ਨਹੀਂ ਕਰਨਾ ਚਾਹੁੰਦਾ। ਹਾਂਜੀ। ਹੁਣ ਤੁਸੀਂ ਦੇਖਦੇ ਹੋ ਵੀ ਸਾਡੇ ਜਿਹੜੇ ਅਮਰੀਕਾ ਦੇ ਮੁਖਤਲਿਫ ਰੀਜਨ ਨੇ ਉੱਥੇ ਹਿਊਜ ਚਾਈਨੀਜ਼ ਇਨਵੋਲਵਮੈਂਟ ਜੀ, ਹਿਊਜ ਚਾਈਨੀਜ਼ ਇਨਵੈਸਟਮੈਂਟ ਇਨਵੋਲਵ ਆ, ਟ੍ਰੇਡ ਇਨਵੋਲਵ ਆ ਜੀ। ਅਗਰ ਅਮਰੀਕਾ ਸਾਹਮਣੇ ਆ ਕੇ ਕਨਫਰੰਟ ਕਰੇ ਚਾਈਨਾ ਨੂੰ ਉਹ ਪੋਸੀਬਲ ਨਹੀਂ। ਇਸ ਵਾਸਤੇ ਉਹ ਭਾਰਤ ਨੂੰ ਅੱਗੇ ਲਾ ਰਿਹਾ ਹੈ ਕਿ ਭਾਰਤ ਨੂੰ ਚੈਲੰਜ ਕਰੇ, ਭਾਰਤ ਚਾਈਨਾ ਨੂੰ ਚੈਲੰਜ ਕਰੇ। ਔਰ ਥਰੂ ਆਊਟ ਜਿਹੜੀ ਭਾਰਤ ਨੂੰ ਸਪੋਰਟ ਹੈ, ਪਹਿਲਾਂ ਪਿਛਲੇ ਦੌਰ 'ਚ ਸਿਵਲ ਨਿਊਕਲੀਅਰ ਡੀਲ ਦੀ ਜਿਹੜੀ ਗੱਲ ਹੋਈ ਸੀ ਜਾਂ ਉਹਦੇ ਬਾਅਦ ਥਰੂ ਆਊਟ ਜਿਹੜੀ ਸਪੋਰਟ ਦਿੱਤੀ ਜਾ ਰਹੀ ਹੈ ਭਾਰਤ ਨੂੰ ਅਮਰੀਕਾ ਦੀ ਤਰਫੋਂ, ਉਹ ਤਾਂ ਚਾਈਨਾ ਸਾਹਮਣੇ ਖਿਲਾਰਨ ਵਾਸਤੇ ਹੈ ਜੀ। ਪਰ ਉਹਦਾ ਕੋਈ ਚੰਗਾ ਨਤੀਜਾ ਇਸ ਵਾਸਤੇ ਨਹੀਂ ਨਿਕਲਣਾ, ਭਾਰਤ ਵਾਸਤੇ ਵੀ ਨਹੀਂ ਨਿਕਲਣਾ ਤੇ ਰੀਜਨ ਵਾਸਤੇ ਵੀ ਨਹੀਂ ਨਿਕਲਣਾ। ਉਹਦੀ ਵਜ੍ਹਾ ਹੈ ਕਿ ਅਗਰ ਉੱਥੇ ਮਿਲਟਰੀ ਕਨਫਰੰਟੇਸ਼ਨ ਹੁੰਦੀ ਆ ਦੋ ਮੁਲਕਾਂ ਦੌਰਾਨ ਤੇ ਸਾਊਥ ਏਸ਼ੀਆ ਇੱਕ ਨਿਊਕਲੀਅਰ ਜ਼ੋਨ ਹੈ। ਚਾਈਨਾ ਦੇ ਕੋਲ ਵੀ ਨਿਊਕਲੀਅਰ ਆਰਮ ਮੌਜੂਦ ਆ, ਚਾਈਨਾ ਦੇ ਇਲਾਈ ਪਾਕਿਸਤਾਨ ਦੇ ਕੋਲ ਵੀ ਤੇ ਭਾਰਤ ਦੇ ਕੋਲ ਵੀ ਆ ਜੀ। ਉੱਥੇ ਕਿਸੇ ਤਰ੍ਹਾਂ ਦੀ ਮਿਲਟਰੀ ਕਨਫਰੰਟੇਸ਼ਨ ਦਾ ਨਤੀਜਾ ਬਹੁਤ ਭੈੜਾ ਨਿਕਲੇਗਾ। ਦੂਸਰੇ ਪਾਸੇ ਭਾਰਤ ਨੂੰ ਤੇ ਇਹ ਗੱਲ ਖਟਕਦੀ ਆ ਵੀ ਚਾਈਨਾ ਪਾਕਿਸਤਾਨ ਨਾਲ ਟੈਕਨੋਲੋਜੀ 'ਚ ਬਹੁਤ ਜ਼ਿਆਦਾ ਕੋਲੈਬੋਰੇਟ ਕਰ ਰਿਹਾ। ਹੁਣ ਕਈ ਖਬਰਾਂ ਅੱਜ ਕੱਲ੍ਹ ਚੱਲ ਰਹੀਆਂ ਵੀ ਪਾਕਿਸਤਾਨ ਨੂੰ ਜਿਹੜੀ ਸਿਵਲ ਨਿਊਕਲੀਅਰ ਟੈਕਨੋਲੋਜੀ ਉਹ ਭਾਰਤ ਤੋਂ ਮਿਲਣ ਨਾਲ ਆਪਣੀ ਚਾਈਨਾ ਤੋਂ ਮਿਲਣ ਵਾਲੀ ਆ। ਉਹ ਭਾਰਤ ਨੂੰ ਗੱਲ ਬਾਰੇ ਨਹੀਂ ਖਾਂਦੀ। ਫਿਰ ਪਾਕਿਸਤਾਨ 'ਚ ਹੁਣ ਹੀ ਸੋਨੇ ਦੀਆਂ ਤੇ ਕਾਪਰ ਦੀਆਂ ਬਹੁਤ ਵੱਡੀਆਂ ਮਾਈਨਸ ਮਿਲੀਆਂ ਹਨ ਜਿਹੜੀਆਂ ਦੁਨੀਆ ਦੀ ਵੱਡੇ ਸੋਨੇ ਦੇ ਜ਼ਖੀਰਿਆਂ 'ਚ ਨੇ। ਚਾਈਨਾ ਪਾਕਿਸਤਾਨ ਉਹਨੂੰ ਮਾਈਨਰ ਮਿਨਰਲ ਨੂੰ ਇਸਤੇਮਾਲ ਕਰਨ 'ਚ ਵੀ ਮਦਦ ਕਰਨ ਵਾਲਾ। ਤੋ ਪਾਕਿਸਤਾਨ ਦੀ ਪ੍ਰੋਸਪੈਰਿਟੀ ਭਾਰਤ ਨੂੰ ਵਾਰਾ ਨਹੀਂ ਖਾਂਦੀ ਜੀ। ਲੇਕਿਨ ਇਹ ਜਿਹੜੀ ਫਨੈਟਿਕ ਗਵਰਨਮੈਂਟ ਇੰਡੀਆ 'ਚ ਇਸ ਵੇਲੇ ਆਈ ਆ ਉਹ ਦੂਸਰੇ ਮੁਲਕਾਂ ਨਾਲੋਂ ਖਤਰੇ ਦੀ ਬਜਾਏ ਭਾਰਤ ਲਈ ਇਟਸੈਲਫ ਬਹੁਤ ਵੱਡਾ ਖਤਰਾ ਆ। ਇੱਕ ਤੇ ਦੁਨੀਆ ਦੇ ਵਿੱਚ ਭਾਰਤ ਦਾ ਨਾਂ ਹੋਰ ਬਦਨਾਮ ਹੋਏਗਾ ਜਿਸ ਤਰ੍ਹਾਂ ਮਿਨੋਰਟੀ ਨਾਲ ਵਰਤਾਅ ਕਰ ਰਹੀ ਹੈ। ਫਿਰ ਅਗਰ ਇਹ ਚਾਈਨਾ ਨਾਲ ਕਨਫਰੰਟੇਸ਼ਨ ਕਰਦੀ ਹੈ ਤੇ ਬਹੁਤ ਭੈੜਾ ਨਤੀਜਾ ਭਾਰਤ ਲਈ ਨਿਕਲੇਗਾ। ਇਸ ਵਾਸਤੇ ਮੋਦੀ ਸਰਕਾਰ, ਸਾਨੂੰ ਇਹ ਉਮੀਦ ਸੀ ਕਿ ਮੋਦੀ ਦਾ ਜਿਹੜਾ ਪਾਸਟ ਹੈ ਬੁਚਰ ਆਫ ਦਾ ਗੁਜਰਾਤ ਦਾ ਜਾਂ ਜਿਹੜੀ ਉਹਦੀ ਕਟਰਪੰਥੀ ਸਿਆਸਤ ਹੈ ਉਹ ਸ਼ਾਇਦ ਅਗਰ ਪ੍ਰਾਈਮ ਮਿਨਿਸਟਰ ਬਣ ਜਾਏ ਥੋੜਾ ਰਿਸਪੌਂਸਿਬਿਲਿਟੀ ਨਾਲ ਐਕਟ ਕਰੇ। ਪਰ ਇਟ ਇਜ਼ ਵੈਰੀ ਅਨਫੋਰਚੂਨੇਟ ਕਿ ਉਹਨੇ ਕਿਸੇ ਵੀ ਆਪਣੀ ਪੁਰਾਣੀ ਪਾਲਿਸੀ ਦੇ ਉੱਤੇ ਨਾ ਰਿਵਿਊ ਕੀਤਾ ਹੈ ਨਾ ਉਹਨੂੰ ਬਦਲਿਆ ਹੈ ਜੀ। ਇਸ ਵਾਸਤੇ ਭਾਰਤੀ ਲੋਕਾਂ ਵਾਸਤੇ, ਮੁਲਕ ਭਾਰਤ ਵਾਸਤੇ ਇਹ ਬਹੁਤ ਖਤਰਨਾਕ ਹੈ ਅਗਰ ਇਹ ਚਾਈਨਾ ਦੇ ਖਿਲਾਫ ਖੜੇ ਹੁੰਦੇ ਆ ਜੀ। ਬਿਲਕੁਲ ਵੀ ਉਸ ਪੂਰੇ ਰੀਜਨ ਦੇ ਵਿੱਚ ਜਿਹੜਾ ਉਹ ਵੈਪਨ ਦੀ ਦੌੜ ਸ਼ੁਰੂ ਹੋ ਜਾਏਗੀ, ਵੈਪਨਰੀ ਦੀ, ਤੇ ਨਿਊਕਲੀਅਰ ਸਟੇਟ ਹੈਗੀਆਂ 3, ਉਹ ਪੂਰਾ ਅਮਨ ਤਬਾਹ ਹੋ ਜਾਣਾ ਕਿਤੇ ਦਾ ਇਸ ਤਰ੍ਹਾਂ। ਹਾਂਜੀ, ਵੀਰ ਜੀ, ਵੀ ਆਰ ਵੈਰੀ ਕਲੀਅਰ ਅਬਾਊਟ ਲਾਈਕ ਮੋਦੀਜ਼ ਏਜੰਡਾ ਕਿਉਂਕਿ ਉਹ ਤਾਂ ਹਿੰਦੂ ਹਿੰਦੁਸਤਾਨ ਹੀ ਬਣਾਉਣਾ ਚਾਹੁੰਦਾ। ਸੋ ਦੇयर इज नो way the minorities could save their self from them. Only thing that we could do is like bring awareness to the people ਤਾਂ ਕਿ ਉਹ ਕਿਸੇ ਤਰ੍ਹਾਂ ਇਸ ਏਜੰਡੇ ਤੋਂ ਬਚ ਸਕਣ। That's only we could do right now from our part. But ਵੀਰ ਜੀ, ਜਿਸ ਤਰ੍ਹਾਂ I would like to ask you, like let's go more into detail about this. ਜਿਸ ਤਰ੍ਹਾਂ like ਚਾਈਨਾ ਦੇ ਵਿੱਚ ਚਾਈਨਾ 40 ਬਿਲੀਅਨ ਸਿਲਕ ਰੋਡ ਪ੍ਰੋਜੈਕਟ ਜਿਹੜਾ ਤੇ ਖਰਚ ਕਰ ਰਿਹਾ ਹੈ। Also he is making the biggest embassy in Pakistan. ਇਹ ਸਿਲਕ ਰੋਡ ਪ੍ਰੋਜੈਕਟ ਕੀ ਹੈ ਇਸ ਬਾਰੇ ਡਿਟੇਲ ਵਿੱਚ ਦੱਸੋ। ਆਲਸੋ ਇਸ ਦੇ ਕੀ ਇਫੈਕਟ ਹੋਣਗੇ? ਦੇਖੋ, ਚਾਈਨਾ ਸਿਲਕ ਰੋਡ ਤੇ ਇਸ ਵਾਸਤੇ ਇਨਵੈਸਟ ਕਰ ਰਿਹਾ। ਚਲੋ ਪਾਕਿਸਤਾਨ ਉਹਦਾ ਦੋਸਤ ਮੁਲਕ ਆ, ਉਸ ਤੋਂ ਵੱਧ ਕੇ ਚਾਈਨਾ ਦੇ ਆਪਣੇ ਇੰਟਰਸਟ ਆ। ਗਵਾਦਰ ਦੀ ਪੋਰਟ ਅਗਰ ਆਪਰੇਟ ਹੋ ਜਾਂਦੀ ਆ ਔਰ ਚਾਈਨਾ ਆਪਣੀ ਰੋਡਸ ਗਵਾਦਰ ਪੋਰਟ ਤੱਕ ਖੜਨ ਤੱਕ ਕਾਮਯਾਬ ਹੋ ਜਾਂਦਾ ਤੇ ਉਹਨੂੰ ਨੀਅਰੈਸਟ ਜਿਹੜਾ ਰੂਟ ਆ ਸੀ ਦਾ ਮਿਲ ਜਾਂਦਾ। ਯਾਨੀ ਜਿਹੜਾ ਚਾਈਨਾ ਦੀ ਭਾਰੀ ਇੰਡਸਟਰੀ ਆ, ਟ੍ਰੇਡ ਆ, ਉਹ ਫਿਰ ਚਾਈਨਾ ਦੀ ਥਰੂ ਹੋਣ ਦੀ ਬਜਾਏ ਪਾਕਿਸਤਾਨ ਤੋਂ ਹੋਏਗੀ ਥਰੂ ਗਵਾਦਰ ਪੋਰਟ। ਗਵਾਦਰ ਪੋਰਟ ਜਿਹੜੀ ਆ ਉਹ ਪਾਕਿਸਤਾਨ ਲਈ ਬਹੁਤ ਕਰੂਸ਼ਲ ਆ, ਉਹਦਾ ਆਪਰੇਸ਼ਨ ਹੋਣਾ ਬਹੁਤ ਕਰੂਸ਼ਲ ਆ। ਉਹ ਹੱਬ ਬਣ ਸਕਦੀ ਆ ਟ੍ਰੇਡ ਦੀ। ਉਹਦੀ ਬਹੁਤ ਸਾਰੇ ਮੁਲਕਾਂ ਨੇ ਪਾਸਟ ਵਿੱਚ ਮੁਖਾਲਫਤ ਕੀਤੀ ਆ। ਦੁਬਈ ਵਰਗੇ ਮੁਲਕਾਂ ਨੂੰ ਵੀ ਇਹ ਪਤਾ ਵੀ ਅਗਰ ਗਵਾਦਰ ਪੋਰਟ ਆਪਰੇਸ਼ਨ ਹੋ ਜਾਂਦੀ ਹੈ ਤੇ ਦੁਬਈ ਦਾ ਕਾਰੋਬਾਰ ਠੱਪ ਹੋ ਜਾਣਾ ਸਾਰਾ, ਕਿਉਂਕਿ ਉਹਦੀ ਜਿਹੜੀ ਜਿਓਗ੍ਰਾਫੀਕਲ ਪੋਜੀਸ਼ਨ ਹੈ ਉਸ ਪੋਰਟ ਦੀ ਉਹ ਬਹੁਤ ਇੰਪੋਰਟੈਂਟ ਹੈ। ਔਰ ਚਾਈਨਾ ਨੂੰ ਨੀਅਰੈਸਟ ਐਕਸੈਸਿਬਲ ਪੋਰਟ ਜਿਹੜੀ ਹੋਏਗੀ
ਕਿਸੇ ਚਾਈਨੀ ਪੋਰਟ ਤੋਂ ਵੱਧ ਕੇ ਵੀ ਉਹ ਗਵਾਦਰ ਪੋਰਟ ਹੋਊ। ਹਾਂਜੀ। ਇਸ ਵਾਸਤੇ ਭਾਰਤ ਨੇ ਬਲੋਚਿਸਤਾਨ ਦਾ ਜਿਹੜਾ ਪਾਕਿਸਤਾਨ ਦਾ ਸੂਬਾ ਜਿੱਥੇ ਗਵਾਦਰ ਪੋਰਟ ਆ ਉੱਥੇ ਮਿਲੀਟੈਂਸੀ ਕਰਾਈ ਆ। ਉੱਥੇ ਜਿਹੜੀ ਬਲੋਚਿਸਤਾਨ ਨੈਸ਼ਨਲ ਆਰਮੀ ਵਰਗੀਆਂ ਸੋ ਕਾਲਡ ਸੈਪਰੇਟਿਸਟ ਟੈਰਰਿਸਟ ਹੈਗੇ ਆ ਉਹਨਾਂ ਨੂੰ ਫੰਡ ਕੀਤਾ। ਰॉ ਦੇ ਏਜੰਟਾਂ ਨੇ ਅਫਗਾਨਿਸਤਾਨ 'ਚ ਬਹਿ ਕੇ ਪੂਰੀ ਸਾਜ਼ਿਸ਼ ਕੀਤੀ ਆ ਵੀ ਬਲੋਚਿਸਤਾਨ ਕਿਸ ਤਰ੍ਹਾਂ ਵੱਖਰਾ ਹੋ ਜਾਏ ਤਾਂ ਕਿ ਜਿਹੜਾ ਵੱਡਾ ਪ੍ਰੋਜੈਕਟ ਹੈ ਜਿਹਦੇ ਨਾਲ ਪਾਕਿਸਤਾਨ 'ਚ ਪ੍ਰੋਸਪੈਰਿਟੀ ਆਉਣੀ ਹੈ ਔਰ ਚਾਈਨਾ ਦੀ ਟ੍ਰੇਡ ਵੀ ਬਿਹਤਰ ਹੋਣੀ ਹੈ ਉਹਨੂੰ ਕਿਸ ਤਰ੍ਹਾਂ ਬਲੌਕ ਕੀਤਾ ਜਾਏ। ਹਾਂਜੀ, ਇਹ ਮੁਸਲਸਲ ਇਹਨਾਂ ਦੀ ਕੋਸ਼ਿਸ਼ ਰਹੀ ਹੈ। ਪਰ ਇੱਕ ਬਹੁਤ ਵੱਡਾ ਸੈਟਬੈਕ ਜਿਹੜਾ ਹੋਇਆ ਹੈ ਇਸ ਵਕਤ ਭਾਰਤ ਨੂੰ ਇਹ ਆ ਵੀ ਅਫਗਾਨਿਸਤਾਨ 'ਚ ਜਿਹੜਾ ਉਹਨਾਂ ਦਾ ਪਿੱਠੂ ਸਦਰ ਹਾਮਦ ਕਰਜ਼ਈ ਬੈਠਾ ਸੀ ਉਹਦੀ ਹਕੂਮਤ ਖਤਮ ਹੋ ਗਈ ਆ। ਅਸ਼ਰਫ ਗਨੀ ਜਿਹੜੇ ਨਵੇਂ ਸਦਰ ਨੇ ਅਫਗਾਨਿਸਤਾਨ ਦੇ ਉਹਨਾਂ ਨੂੰ ਇਸ ਗੱਲ ਦਾ ਬੜੀ ਚੰਗੀ ਤਰ੍ਹਾਂ ਅਹਿਸਾਸ ਹੋ ਗਿਆ ਕਿ ਅਗਰ ਅਫਗਾਨਿਸਤਾਨ ਇੰਡੀਆ ਦੇ ਇਨਫਲੂਐਂਸ ਤੋਂ ਨਹੀਂ ਨਿਕਲਦਾ ਔਰ ਜਿਹੜੀਆਂ ਐਕਟੀਵਿਟੀ ਰॉ ਸਪਾਂਸਰ ਕਰਦੀ ਹੈ ਥਰੂ ਅਫਗਾਨਿਸਤਾਨ ਫॉर ਮਿਲੀਟੈਂਸੀ ਐਂਡ ਟੈਰਰਿਜ਼ਮ ਇਨ ਪਾਕਿਸਤਾਨ ਬੰਦ ਨਹੀਂ ਹੁੰਦੀਆਂ ਤੇ ਅਫਗਾਨਿਸਤਾਨ ਦਾ ਫਿਊਚਰ ਕਦੇ ਵੀ ਸਸਟੇਨੇਬਲ ਪੀਸਫੁਲ ਨਹੀਂ ਬਣ ਸਕਦਾ। ਇਸ ਵਾਸਤੇ ਉਹ ਭਾਰਤ ਨੂੰ ਇੱਕ ਬਹੁਤ ਵੱਡਾ ਝਟਕਾ ਲੱਗਾ ਹੈ। ਔਰ ਇਸ ਵਾਸਤੇ ਅਗਰ ਚਾਈਨਾ ਪਾਕਿਸਤਾਨ ਦੀ ਕੋਲੈਬੋਰੇਸ਼ਨ ਜਾਰੀ ਰਹਿੰਦੀ ਹੈ ਔਰ ਜਿਹੜੇ ਪ੍ਰੋਜੈਕਟ ਇਹਨਾਂ ਸੋਚੇ ਹੋਏ ਹਨ ਉਹ ਅਗਰ ਸ਼ੁਰੂ ਹੋ ਜਾਂਦੇ ਨੇ ਪੂਰੇ ਹੋ ਜਾਂਦੇ ਨੇ ਤੇ ਦੋਵਾਂ ਮੁਲਕਾਂ 'ਚ ਪ੍ਰੋਸਪੈਰਿਟੀ ਆਵੇਗੀ ਪਾਕਿਸਤਾਨ 'ਚ ਵੀ ਔਰ ਚਾਈਨਾ 'ਚ ਵੀ ਜਿਹੜੀ ਕਿ ਭਾਰਤ ਨੂੰ ਕਬੂਲ ਨਹੀਂ। ਜੀ ਤੇ ਵੀਰ ਜੀ ਵਨ ਮੋਰ ਕੁਐਸਚਨ ਜਿਸ ਤਰ੍ਹਾਂ ਇੱਕ ਭਾਰਤ ਵੱਲੋਂ ਪਾਕਿਸਤਾਨ ਬੋਰਡਰ ਤੇ ਲਗਾਤਾਰ ਗੋਲਾਬਾਰੀ ਹੋ ਰਹੀ ਹੈ ਕਿ ਇਹ ਅਫਗਾਨਿਸਤਾਨ ਤੋਂ ਪਾਕਿਸਤਾਨ ਦਾ ਧਿਆਨ ਹਟਾਉਣ ਲਈ ਹੈ ਜਾਂ ਫਿਰ ਵਾਟ ਡੂ ਯੂ ਥਿੰਕ ਇਸ ਪਿੱਛੇ ਕੋਈ ਹੋਰ ਏਜੰਡਾ ਹੈ ਜਾਂ ਫਿਰ ਹੋਰ ਮਿਸ਼ਨ ਹੈ? ਇਹ ਕੋਈ ਏਜੰਡਾ ਨਹੀਂ, ਬੜਾ ਕਲੀਅਰ ਏਜੰਡਾ ਹੈ। ਤੁਹਾਨੂੰ ਪਤਾ ਹੈ ਕਿ ਪਾਕਿਸਤਾਨ ਨੇ ਪਿਛਲੇ ਸਾਲ ਸਮਰ ਦੇ ਵਿੱਚ ਦਹਿਸ਼ਤਗਰਦੀ ਦੇ ਖਿਲਾਫ ਬਹੁਤ ਭਾਰੀ ਆਪਰੇਸ਼ਨ ਜਿਹਨੂੰ ਜ਼ਰਬੇ ਅਜ਼ਬ ਕਿਹਾ ਜਾਂਦਾ ਹੈ ਲਾਂਚ ਕੀਤਾ ਹੈ। ਉਹਦੇ ਨਤੀਜੇ ਪਾਕਿਸਤਾਨ ਨੂੰ ਬਹੁਤ ਸਾਰੀਆਂ ਕਾਮਯਾਬੀਆਂ ਹੋਈਆਂ, ਬਹੁਤ ਸਾਰੇ ਦਹਿਸ਼ਤਗਰਦ ਮਾਰੇ ਗਏ ਆ। ਰਾਹ ਦੇ ਉਹ ਏਜੰਟ ਜਿਹੜੇ ਤਾਲਿਬਾਨ 'ਚ ਵੜ ਕੇ ਪਾਕਿਸਤਾਨ 'ਚ ਦਹਿਸ਼ਤਗਰਦੀ ਕਰਦੇ ਸੀ ਉਹਨਾਂ ਦਾ ਸਫਾਇਆ ਹੋ ਗਿਆ ਹੈ ਔਰ ਜਿਹੜੇ ਪਾਕਿਸਤਾਨ ਦੇ ਵਿੱਚ ਦਹਿਸ਼ਤਗਰਦ ਸੀ ਉਹ ਦਹਿਸ਼ਤਗਰਦ ਆਲਮੋਸਟ ਮੁੱਕਣ ਵਾਲੇ ਆ। ਹੁਣ ਕਿਉਂਕਿ ਜਿਹੜੇ ਪਾਕਿਸਤਾਨ ਦੇ ਵਿੱਚ ਮਿਲੀਟੈਂਟ ਸੀਗੇ ਜਾਂ ਟੈਰਰਿਸਟ ਸੀ ਉਹਨਾਂ ਨੂੰ ਭਾਰਤ ਦੀ ਸਪੋਰਟ ਸੀ। ਹੁਣ ਭਾਰਤ ਇਹ ਦੇਖਦਾ ਵੀ ਉਹਨਾਂ ਨੂੰ ਮੁਸਲਸਲ ਮਾਰ ਖਾ ਰਹੇ ਆ। ਪਾਕਿਸਤਾਨੀ ਆਰਮੀ ਬਹੁਤ ਸਕਸੈਸਫੁਲੀ ਉਹਨਾਂ ਨੂੰ ਖਤਮ ਕਰ ਰਹੀ ਆ। ਇਸ ਵਾਸਤੇ ਬਾਰਡਰ ਤੇ ਬਾਰ-ਬਾਰ ਫਾਇਰਿੰਗ ਕੀਤੀ ਜਾਂਦੀ ਹੈ, ਉੱਥੇ ਟੈਨਸ਼ਨ ਕ੍ਰੀਏਟ ਕੀਤੀ ਜਾਂਦੀ ਹੈ ਤਾਂ ਕਿ ਪਾਕਿਸਤਾਨੀ ਫੌਜ ਦੀ ਅਟੈਂਸ਼ਨ ਡਾਇਵਰਟ ਕੀਤੀ ਜਾਏ। ਫੌਜ ਨੂੰ ਉਹਨਾਂ ਇਲਾਕਿਆਂ ਜਿੱਥੇ ਆਪਰੇਸ਼ਨ ਕਰ ਰਹੀ ਹੈ ਉੱਥੋਂ ਹਟਾ ਕੇ ਬਾਰਡਰਾਂ ਤੇ ਲਿਆਇਆ ਜਾਏ ਤਾਂ ਕਿ ਜਿਸ ਫੌਜ ਉੱਥੇ ਆ ਜਾਏ ਤੇ ਫਿਰ ਜਿਹੜੇ ਉਹਨਾਂ ਦੇ ਕੋਲੈਬੋਰੇਟਰ ਹੈਗੇ ਆ ਇਹਨਾਂ ਜਿਨ੍ਹਾਂ ਦੇ ਏਡਰ ਤੇ ਅਬੇਟਰ ਆ ਜਿਨ੍ਹਾਂ ਟੈਰਰਿਸਟ ਦੇ ਉਹਨਾਂ ਨੂੰ ਕੁਛ ਨਾ ਕੁਛ ਪਨਾਹ ਮਿਲ ਜਾਏ ਔਰ ਉਹ ਨਸਲ 'ਚ ਕਾਮਯਾਬ ਹੋ ਜਾਣ। ਪਰ ਪਾਕਿਸਤਾਨੀ ਫੌਜ ਨੂੰ ਇਸ ਗੱਲ ਦਾ ਬੜੀ ਚੰਗੀ ਤਰ੍ਹਾਂ ਪਤਾ ਹੈ। ਪਾਕਿਸਤਾਨੀ ਫੌਜ ਨੇ ਤਹੀਆ ਕੀਤਾ ਹੋਇਆ ਹੈ ਕਿ ਜ਼ਰਬੇ ਅਜ਼ਬ ਨੂੰ ਕਿਸੇ ਨਾ ਕਿਸੇ ਤਰ੍ਹਾਂ ਹੁਣ ਅਖੀਰਲੇ ਵਕਤ ਤੱਕ ਲੜਨਾ ਹੈ ਔਰ ਦਹਿਸ਼ਤਗਰਦੀ ਨੂੰ ਵੰਸ ਫॉर ਆਲ ਉਸ ਮੁਲਕ ਤੋਂ ਮੁਕਾਉਣਾ ਹੈ ਕਿਉਂਕਿ ਪਾਕਿਸਤਾਨ ਨੇ ਖਾਸ ਤੌਰ ਤੇ ਜਿਹੜਾ ਪਿਸ਼ਾਵਰ ਤੁਸੀਂ ਦੇਖਿਆ ਬੱਚਿਆਂ ਦੇ ਉੱਤੇ ਸਕੂਲ ਦੇ ਬੱਚਿਆਂ ਨੂੰ ਜਿਸ ਤਰ੍ਹਾਂ ਸਾੜਿਆ ਗਿਆ, ਜਿਸ ਤਰ੍ਹਾਂ ਮਾਰਿਆ ਗਿਆ, 150 ਦੇ ਕਰੀਬ ਮਾਸੂਮ ਬੱਚਿਆਂ ਨੂੰ ਜਿਸ ਤਰ੍ਹਾਂ ਦਰਿੰਦਗੀ ਦਾ ਮੁਜ਼ਾਹਰਾ ਕਰਦੇ ਹਾਂ ਤਾਲਿਬਾਨਾਂ ਨੇ ਮਾਰਿਆ ਹੈ। ਉਹਦੇ ਬਾਅਦ ਕੋਈ ਐਸਾ ਪਾਕਿਸਤਾਨੀ ਜੋ ਇਸ ਗੱਲ ਦਾ ਹਾਮੀ ਨਾ ਹੋਵੇ ਵੀ ਇੱਕ ਟੈਰਰਿਸਟ ਨੂੰ ਪਾਕਿਸਤਾਨ ਤੋਂ ਮੁਕਾਉਣਾ ਹੈ। ਉਹ ਕਿਉਂਕਿ ਟੈਰਰਿਸਟ ਇਹਨਾਂ ਦੇ ਬਣਾਏ ਹੋਏ ਆ, ਇੰਡੀਅਨ ਸਪਾਂਸਰ ਟੈਰਰਿਜ਼ਮ ਆ। ਇੰਡੀਆ ਨਹੀਂ ਚਾਹੁੰਦਾ ਵੀ ਉਹ ਟੈਰਰਿਜ਼ਮ ਪਾਕਿਸਤਾਨ 'ਚ ਕਦੇ ਹੀ ਮੁੱਕੇ। ਉਹ ਚਾਹੁੰਦੇ ਪਾਕਿਸਤਾਨ ਨੂੰ ਇੰਟਰਨਲੀ ਇੰਨਾ ਕਮਜ਼ੋਰ ਕੀਤਾ ਜਾਏ ਥਰੂ ਟੈਰਰਿਜ਼ਮ। ਪਾਕਿਸਤਾਨ ਦੀ ਇਕਨੋਮੀ ਡੁੱਬ ਗਈ ਹੈ ਇਸ ਟੈਰਰਿਜ਼ਮ ਦੀ ਵਜ੍ਹਾ ਤੋਂ ਕਿ ਪਾਕਿਸਤਾਨ ਬਹੁਤ ਕਮਜ਼ੋਰ ਹੋ ਜਾਏ ਤੇ ਕਮਜ਼ੋਰ ਹੋ ਕੇ ਟੋਟੇ ਹੋ ਜਾਏ। ਪਰ ਪਾਕਿਸਤਾਨ ਦੇ ਬਾਰੇ ਜਿਹੜੇ ਇਹ ਵਿਚਾਰ ਹੈਗੇ ਜਾਂ ਇਹਨਾਂ ਦੀ ਜਿਹੜੀ ਪਲੈਨਿੰਗ ਹੈਗੀ ਇੰਡੀਆ ਦੀ ਕਦੇ ਵੀ ਕਾਮਯਾਬ ਨਹੀਂ ਹੋਣੀ ਕਿਉਂਕਿ ਟੈਰਰਿਜ਼ਮ ਹੁਣ ਬਹੁਤ ਛੇਤੀ ਬਹੁਤ ਜਲਦੀ ਉਸ ਮੁਲਕ ਤੋਂ ਮੁੱਕ ਜਾਣਾ ਔਰ ਪਾਕਿਸਤਾਨੀ ਫੌਜ ਉੱਤੇ ਡਟੀ ਹੋਈ ਆ। ਤੇ ਵੀਰ ਜੀ ਜਿਸ ਤਰ੍ਹਾਂ ਪਾਕਿਸਤਾਨ ਦੇ ਵਿੱਚ ਘਰੇਲੂ ਹਿੰਸਾ ਰੁਕਣ ਦਾ ਨਾਮ ਹੀ ਨਹੀਂ ਲੈਂਦੀ ਪਈ, ਲੋਟ ਆਫ ਥਿੰਗਸ ਆਰ ਹੈਪਨਿੰਗ ਅਦਰ ਦੈਨ ਦੈਟ ਇਨ ਪਾਕਿਸਤਾਨ ਐਜ਼ ਵੈਲ। ਕੀ ਪਾਕਿਸਤਾਨ ਦੇ ਵਿੱਚ ਜਿਹੜੀ ਘਰੇਲੂ ਹਿੰਸਾ ਹੈ ਇਹ ਮੁੱਕੇਗੀ ਤੁਹਾਡੇ ਖਿਆਲ ਦੇ ਨਾਲ? ਲਾਈਕ ਡੂ ਯੂ ਥਿੰਕ ਇਨ ਦੈਟ? ਪਾਕਿਸਤਾਨ ਦੀ ਘਰੇਲੂ ਹਿੰਸਾ ਹੈ ਮੈਂ ਉਹਨੂੰ ਘਰੇਲੂ ਨਹੀਂ ਸਮਝਦਾ। ਡੋਮੈਸਟਿਕ ਵਾਇਲੈਂਸ ਇਸ ਵਾਸਤੇ ਨਹੀਂ ਹੈ ਵੀ ਉੱਥੇ ਕੋਈ ਮਿਲੀਟੈਂਸੀ ਦੀ ਮੂਵਮੈਂਟ ਨਹੀਂ ਚੱਲ ਰਹੀ, ਉੱਥੇ ਟੈਰਰਿਸਟ ਇਨਵੋਲਵ ਹੈਗੇ ਆ। ਉਹਨਾਂ ਟੈਰਰਿਸਟ ਦੇ ਵਿੱਚ ਜਿਹੜੇ ਹੁਣ ਪਾਕਿਸਤਾਨ ਜਿਹੜੇ ਟੈਰਰਿਸਟ ਗਰੁੱਪ ਆ ਉਹਨਾਂ 'ਚ ਬਹੁਤ ਸਾਰੇ ਚੈਚੀਨੇ ਆ, ਰਸ਼ੀਅਨ ਫਾਈਟਰ ਆ, ਅਫਗਾਨਿਸਤਾਨ ਤੋਂ ਆਏ ਲੋਕ ਆ ਔਰ ਜਿਹੜੇ ਇਹ ਲੋਕ ਉੱਥੇ ਲੜ ਰਹੇ ਆ ਇੰਡੀਅਨ ਟ੍ਰੇਨਡ ਆ। ਇੰਡੀਆ ਦੇ ਕੋਲੋਂ ਉਹਨਾਂ ਨੂੰ ਪੈਸਾ ਅਸਲਾ ਹਰ ਸ਼ੈ ਮਿਲਦੀ ਆ। ਪਿਛਲੇ ਸਾਲ ਜਦੋਂ ਪਾਕਿਸਤਾਨ ਦੇ ਕਰਾਚੀ ਏਅਰਪੋਰਟ ਦੇ ਉੱਤੇ ਟੈਰਰਿਸਟ ਨੇ ਅਟੈਕ ਕੀਤਾ ਸੀ ਤੇ ਉੱਥੋਂ ਜਿੰਨਾ ਅਸਲਾ ਮਿਲਿਆ ਸੀ ਟੈਰਰਿਸਟ ਦੇ ਮਰਨ ਦੇ ਬਾਅਦ ਉਹ ਸਾਰਾ ਭਾਰਤੀ ਸੀ। ਸੋ ਉਹ ਇਹਨਾਂ ਨੂੰ ਇਸ ਤਰ੍ਹਾਂ ਦੱਬਣ ਨਹੀਂ ਦੇ ਰਹੇ। ਹੋਰ ਵੀ ਕੁਛ ਐਲੀਮੈਂਟ ਹੈਗੇ ਆ ਜਿਹੜੇ ਸੈਕਟੇਰੀਅਨ ਵਾਇਲੈਂਸ ਚਲਾ ਰਹੇ ਆ।
ਸਾਊਦੀ ਅਰਬ ਵੈਸੇ ਤਾਂ ਪਾਕਿਸਤਾਨ ਨੂੰ ਆਪਣਾ ਬੜਾ ਦੋਸਤ ਮੁਲਕ ਗਿਣਦਾ ਹੈ, ਪਰ ਉਹ ਵੀ ਪਾਕਿਸਤਾਨ ਦੇ ਵਿੱਚ ਤਾਲਿਬਾਨਾਂ ਨੂੰ ਸਪੋਰਟ ਕਰਦਾ ਮਿਲੀਟੈਂਸੀ 'ਚ। ਸੋ ਇਹ ਬਹੁਤ ਸਾਰੇ ਫੈਕਟਰ ਆ। ਪਾਕਿਸਤਾਨ ਜਿਹੜੀ ਵਾਰ ਔਨ ਟੈਰਰ ਲੜੀ ਜਾ ਰਹੀ ਹੈ, ਇਟਸ ਅ ਵਾਰ ਵਿਦ ਸੋ ਮੈਨੀ ਵਾਰਸ ਜੀ। ਤੇ ਲੇਕਿਨ ਇਹ ਮਿਲੀਟੈਂਸੀ ਇਸ ਕੌਮ ਨੇ ਪੂਰੇ ਪਿਛਲੇ 12 ਸਾਲ ਤੋਂ ਭੁਗਤੀ ਹੈ। ਵਾਰ ਔਨ ਟੈਰਰ ਬੜੀ ਜੁਰਤ ਨਾਲ ਲੜੀ ਹੈ। ਪਾਕਿਸਤਾਨੀ ਕੌਮ ਨੂੰ ਤੁਸੀਂ ਜੋ ਵੀ ਕਹੋ, ਜਿਹੜੀ ਕੌਮ ਨੂੰ 12 ਸਾਲ ਜੰਗ ਲੜਨੀ ਪਵੇ, ਇਹੋ ਜਿਹੀ ਕੌਮ ਜਿਹਦੇ ਲੋਕ ਸਵੇਰੇ ਘਰੋਂ ਨਿਕਲਣ ਤੇ ਪਤਾ ਨਾ ਹੋਵੇ ਸ਼ਾਮ ਨੂੰ ਉਹਨਾਂ ਨੇ ਬਚ ਕੇ ਆਉਣਾ ਵੀ ਹੈ ਕਿ ਨਹੀਂ, ਉਸ ਕੌਮ ਦੇ ਸਟਰੋਂਗ ਨਰਵ ਨੂੰ ਸਲਾਮ ਕਰਨਾ ਚਾਹੀਦਾ। ਬਿਲਕੁਲ। ਸੋ ਉਹ ਹੁਣ ਜਿਹੜਾ ਸਿਲਸਿਲਾ ਹੈ ਪਾਕਿਸਤਾਨ ਦੇ ਵਿੱਚ ਅੱਤਵਾਦੀ ਦਾ, ਉਹ ਹੁਣ ਬਹੁਤ ਥੋੜਾ ਹੋ ਗਿਆ ਹੈ। ਤੁਸੀਂ ਵੀ ਦੇਖਿਆ ਵੀ ਹੁਣ ਅੱਤਵਾਦ ਦੇ ਬਹੁਤ ਥੋੜੇ ਵਾਕਿਏ ਹੋਣ ਲੱਗ ਪਏ ਜਿਹਨੂੰ ਜਰਬੇ ਅਜ਼ਬ ਸ਼ੁਰੂ ਹੋਇਆ। ਤੇ ਮੈਨੂੰ ਬਹੁਤ ਉਮੀਦ ਹੈ ਕਿ ਬਹੁਤ ਜਲਦੀ ਅੱਤਵਾਦ ਜਿਹੜਾ ਉਹ ਪੂਰੀ ਤਰ੍ਹਾਂ ਮੁੱਕ ਜਾਏਗਾ ਔਰ ਡੋਮੈਸਟਿਕ ਵਾਇਲੈਂਸ ਤੋਂ ਵੱਧ ਕੇ ਇੰਟਰਨੈਸ਼ਨਲ ਸਪਾਂਸਰਡ ਟੈਰਰਿਜ਼ਮ ਹੈ ਜਿਹੜਾ ਪਾਕਿਸਤਾਨ 'ਚ ਹੋ ਰਿਹਾ। ਜੀ। ਤੇ ਵੀਰ ਜੀ, ਅਸੀਂ ਗੱਲ ਕੀਤੀ ਸੀ ਹਾਊ ਇੰਡੀਆ ਇਜ਼ ਅਫੈਕਟਿੰਗ ਪਾਕਿਸਤਾਨ ਐਂਡ ਚਾਈਨਾ, ਪਰ ਇਜ਼ ਦੈਟ ਟਰੂ ਲਾਈਕ ਇੰਡੀਆ ਇਜ਼ ਅਫੈਕਟਿੰਗ ਸ਼੍ਰੀਲੰਕਾ ਔਰ ਜਾਂ ਨਾਲ ਦੇ ਹੋਰ ਜਿਹੜੇ ਦੇਸ਼ ਲੱਗਦੇ ਨੇ ਉਹਨਾਂ ਨੂੰ ਕਿਸ ਤਰ੍ਹਾਂ ਅਫੈਕਟ ਕਰਦਾ ਹੈ ਓਵਰਆਲ ਦਾ? ਦੇਖੋ, ਸ਼੍ਰੀਲੰਕਾ ਦੀ ਤੇ ਤੁਸੀਂ ਤਾਮਿਲ ਟਾਈਗਰ ਦੀ ਜਿਹੜੀ ਪੂਰੀ ਹਿਸਟਰੀ ਆ, ਤਾਮਿਲ ਉੱਥੇ ਤਾਮਿਲ ਸਿਨਾਲੇ ਜਿਹੜਾ ਪ੍ਰੋਬਲਮ, ਬੁੱਧੀ ਸਿਨਾਲੇ ਪ੍ਰੋਬਲਮ ਚੱਲਦਾ ਰਿਹਾ ਇੰਨੀ ਦੇਰ ਜੀ, ਉਹ ਸਾਰੇ ਦੇ ਸਾਰਾ ਇੰਡੀਅਨ ਸਪਾਂਸਰਡ ਸੀ। ਹਾਂਜੀ। ਇਹ ਵੀ ਤੁਹਾਨੂੰ ਪਤਾ ਵੀ ਜਿਸ ਵੇਲੇ ਉੱਥੇ ਦੀ ਫੌਜ ਨੇ ਕਾਫੀ ਹੱਦ ਤੱਕ ਕਾਬੂ ਪਾ ਲਿਆ ਸੀ 70-80s ਦੇ ਵਿੱਚ ਟੈਰਰਿਜ਼ਮ ਦੇ ਮਿਲੀਟੈਂਸੀ ਤੇ ਭਾਰਤ ਨੇ ਉੱਥੇ ਆਪਣੀਆਂ ਫੌਜਾਂ ਉਤਾਰ ਕੇ ਪੀਸ ਕੀਪਿੰਗ ਮਿਸ਼ਨ ਦੇ ਨਾਂ ਤੇ ਫੇਰ ਤੋਂ ਮਿਲੀਟੈਂਸੀ ਨੂੰ ਉਭਾਰਿਆ ਔਰ ਉਹਨਾਂ ਨੂੰ ਸਪੋਰਟ ਕੀਤਾ। ਹਾਂਜੀ। ਔਰ ਹੁਣ ਬੜੀ ਮੁਸ਼ਕਲ ਨਾਲ ਉਹਨਾਂ ਨੇ ਕਾਬੂ ਪਾਇਆ ਹੈ। ਪਰ ਭਾਰਤ ਉੱਥੇ ਵੀ ਹੁਣ ਪੰਗੇਬਾਜ਼ੀ ਕਰਨਾ ਚਾਹੁੰਦਾ, ਉੱਥੇ ਫੇਰ ਉਹੀ ਚਾਹੁੰਦਾ ਵੀ ਉਹ ਪੂਰੇ ਰੀਜਨ ਨੂੰ ਡੀਸਟੇਬਲਾਈਜ਼ ਕਰਨਾ ਚਾਹੁੰਦਾ। ਅਸਲ 'ਚ ਭਾਰਤ ਦਾ ਜਿਹੜਾ ਹੈ ਖ਼ਾਬ ਹੈ ਕਿ ਉਹ ਪੂਰੇ ਰੀਜਨ ਦਾ ਬਿਗ ਬ੍ਰਦਰ ਬਣ ਜਾਏ। ਹਾਂਜੀ। ਪਰ ਜੇ ਬਿਗ ਬ੍ਰਦਰ ਬਣਨ ਦਾ ਕਿਸੇ ਨੂੰ ਚਾਹ ਹੈ ਤੇ ਉਹ ਫਿਰ ਲੋਕਾਂ ਨਾਲ ਪ੍ਰੋਪਰਲੀ ਪੀਸਫੁਲ ਇਨਵਾਇਰਨਮੈਂਟ 'ਚ ਕੋਆਪਰੇਟ ਕਰੇ, ਲੋਕਾਂ ਆਲੇ ਦੁਆਲੇ ਦੇ ਜਿਹੜੇ ਰੀਜਨ ਦੇ ਮੁਲਕ ਹਨ ਉਹਨਾਂ ਨਾਲ ਆਪਣੇ ਸੰਬੰਧ ਚੰਗੇ ਕਰੇ ਜੀ। ਇਸ ਤਰ੍ਹਾਂ ਮਿਲੀਟੈਂਸੀ ਕਰਾ ਕੇ ਉਹਨਾਂ ਦੇ ਵਿੱਚ ਇੰਟਰਵੈਂਸ਼ਨ ਕਰਕੇ ਉੱਥੇ ਦਹਿਸ਼ਤਗਰਦੀ ਕਰਾ ਕੇ ਅਗਰ ਭਾਰਤ ਸਮਝਦਾ ਹੈ ਕਿ ਉਹ ਖਿੱਤੇ ਦਾ ਬਿਗ ਬ੍ਰਦਰ ਬਣ ਜਾਏਗਾ ਤਾਂ ਕਦੇ ਵੀ ਨਹੀਂ ਹੋਣਾ। ਹਾਂਜੀ ਜੀ। ਤੇ ਵੀਰ ਜੀ, ਓਵਰਆਲ ਇਸ ਸਭ ਨੂੰ ਅਸੀਂ ਸਿੱਖ ਨੁਕਤਾ ਨਿਗਾਹ ਤੋਂ ਵੀ ਦੇਖਣਾ ਚਾਹਾਂਗੇ, ਤੁਹਾਡੇ ਵਿਚਾਰ ਜਾਣਨੇ ਚਾਹਾਂਗੇ। ਐਜ਼ ਵੀ ਮੈਂਸ਼ਨ ਇਨ ਦਾ ਇੰਟਰੋਡਕਸ਼ਨ ਕਿ ਭਾਰਤ ਤੇ ਪਾਕਿਸਤਾਨ ਦੇ ਵਿਚਕਾਰ ਜਿੱਦਾਂ ਵਾਹਗਾ ਬਾਰਡਰ ਤੋਂ ਦਿੱਲੀ ਤੱਕ ਬੈਠੀ ਤੀਸਰੀ ਤਿਲੰਕੀ ਜਾਣੀ ਕਿ ਸਿੱਖ ਕੌਮ ਜਿਹੜੀ ਹੈ ਇਹਨਾਂ ਡਿਵੈਲਪਮੈਂਟਸ ਨੂੰ ਬੜੀ ਕਲੋਜ਼ਲੀ ਵਾਚ ਕਰ ਰਹੀ ਹੈ। ਜਿਹੜੀ ਇਹ ਪੰਜਾਬ ਦਾ ਜਿਹੜਾ ਬਾਰਡਰ ਦੇ ਉੱਪਰ ਪੈਂਦਾ ਹੈ, ਜਿਸ ਤਰ੍ਹਾਂ ਲਾਈਕ ਚਾਈਨਾ ਕੋਲ ਨਿਊਕਲੀਅਰ ਪਾਵਰ ਹੈ, ਪਾਕਿਸਤਾਨ ਕੋਲ ਨਿਊਕਲੀਅਰ ਪਾਵਰ ਹੈ, ਇੰਡੀਆ ਕੋਲ ਨਿਊਕਲੀਅਰ ਪਾਵਰ, ਓਵਰਆਲ ਇਸ ਦਾ ਸਾਡੇ ਤੇ ਕੀ ਪ੍ਰਭਾਵ ਪਏਗਾ ਕਿਉਂਕਿ ਅਸੀਂ ਤਾਂ ਬਾਰਡਰ ਤੇ ਬੈਠੇ ਹਾਂ ਨਾ ਸਾਰੇ ਪਾਸੇ ਤੋਂ? ਦੇਖੋ, ਇਹ ਬੜੀ ਦੁਖਦਾਈ ਸਿਚੁਏਸ਼ਨ ਹੈ। ਜੇ ਪੰਜਾਬ ਦੀ ਪਾਰਟੀਸ਼ਨ ਹੁੰਦੀ ਹੈ ਜੀ ਤੇ ਮੈਂ ਇਹਨੂੰ ਹਿੰਦੁਸਤਾਨ ਦੀ ਪਾਰਟੀਸ਼ਨ ਨਹੀਂ ਕਹਿੰਦਾ, ਇਹਨੂੰ ਤਾਂ ਪੰਜਾਬ ਦੀ ਪਾਰਟੀਸ਼ਨ ਕਹਿੰਦਾ, ਕਿਉਂਕਿ ਮਰਿਆ ਤਾਂ ਪੰਜਾਬੀ ਹੈ ਦੋਵਾਂ ਪਾਸੇ। ਬਿਲਕੁਲ। ਫਿਰ ਜਿਹੜੀਆਂ ਵਾਰਸ ਹੋਈਆਂ 65 ਦੀ ਵਾਰ ਹੋਈ ਹੈ ਲੈਟਸ ਸੇ, ਉਹ 'ਚ ਦੋਵਾਂ ਪਾਸੇ ਪੰਜਾਬੀ ਕੱਟੇ ਵੱਧੇ ਗਏ ਆ ਜੀ। ਔਰ ਇੰਡੀਅਨ ਆਰਮੀ ਦੀ ਤਰਫੋਂ ਬਹੁਤ ਸਾਰੇ ਸਿੱਖ ਲੜਦੇ ਮਾਰੇ ਗਏ 65 ਦੀ ਵਾਰ 'ਚ। ਹੁਣ ਪੰਜਾਬ ਇੱਕ ਇਹੋ ਜਿਹੀ ਥਾਂ ਤੇ ਆ ਜਿਹੜਾ ਬਿਲਕੁਲ ਦੋ ਵੱਡੀਆਂ ਰਿਆਸਤਾਂ ਦਰਮਿਆਨ ਇੱਕ ਬਫਰ ਬਣਿਆ ਹੋਇਆ ਹੈ। ਠੀਕ ਹੈ, ਇੱਕ ਪਾਸੇ ਪੰਜਾਬ ਪਾਕਿਸਤਾਨ ਦਾ ਹਿੱਸਾ ਹੈ, ਦੂਸਰੇ ਪਾਸੇ ਭਾਰਤ ਦਾ ਹਿੱਸਾ ਹੈ ਜੀ। ਪਰ ਇਹਦੀ ਜਿਹੜੀ ਜਿਓਗ੍ਰਾਫੀਕਲ ਲੋਕੇਸ਼ਨ ਹੈ ਬਹੁਤ ਸੈਂਸਿਟਿਵ ਹੈ। ਹਾਂਜੀ। ਲੈਟਸ ਸੇ ਅਗਰ ਭਾਰਤ ਨਿਊਕਲੀਅਰ ਬੰਬ ਸੁੱਟਦਾ ਪਾਕਿਸਤਾਨ ਦੇ ਉੱਤੇ ਤੇ ਉਹਦਾ ਡਾਇਰੈਕਟ ਇਫੈਕਟ ਪੰਜਾਬ ਤੇ ਪਏਗਾ ਜੀ। ਲਾਈਕਵਾਈਜ਼ ਅਗਰ ਪਾਕਿਸਤਾਨ ਇਹ ਕੰਮ ਕਰਦੇ, ਖੁਦਾ ਨਾ ਕਰੇ ਕਦੇ ਇਹ ਕੰਮ ਹੋਵੇ, ਹਾਂਜੀ, ਉਹਦੇ ਨਾਲ ਪੰਜਾਬ ਅਫੈਕਟ ਹੋਏਗਾ। ਬਿਲਕੁਲ। ਤੋ ਪੰਜਾਬ ਜਿਹੜਾ ਉਹ ਬਹੁਤ ਹੀ ਸੈਂਸਿਟਿਵ ਜਿਓਗ੍ਰਾਫੀਕਲ ਲੋਕੇਸ਼ਨ ਤੇ ਆ ਔਰ ਲੈਟਸ ਸੇ ਨਿਊਕਲੀਅਰ ਵਾਰ ਤੱਕ ਗੱਲ ਨਾ ਵੀ ਜਾਏ, ਵੈਸੇ ਹੀ ਵਾਰ ਹੋ ਜਾਏ ਤਾਂ ਪੰਜਾਬੀਆਂ ਨੇ ਹੀ ਮਰਨਾ ਹੈ ਹਾਂਜੀ ਮੈਜੋਰਿਟੀ ਦੇ ਵਿੱਚ, ਔਰ ਪੰਜਾਬ ਨੇ ਉਜੜਨਾ ਹੈ। ਬਿਲਕੁਲ। ਪਤਾ ਨਹੀਂ ਰੱਬ ਵੱਲੋਂ ਹੀ ਇਸ ਤਰ੍ਹਾਂ ਵਾ, ਜਦੋਂ ਵੀ ਪਿਛਲੀ ਕਈ ਸਦੀਆਂ ਤੋਂ ਜਦੋਂ ਵੀ ਕੋਈ ਇਨਵੇਜਨ ਹੁੰਦੀ ਆ, ਕੋਈ ਵੱਡੀ ਵਾਰ ਲੜੀ ਜਾਂਦੀ ਹੈ, ਉਹ 'ਚ ਪੰਜਾਬੀ ਹੀ ਮਰਦੇ ਹਨ ਜੀ ਜੀ। ਬਿਲਕੁਲ। ਤੋ ਇਸ ਵਾਸਤੇ ਸਾਡੇ ਪੰਜਾਬ ਦੇ ਉੱਤੇ ਇਹਦੇ ਬਹੁਤ ਭੈੜੇ ਅਸਰ ਪੈ ਸਕਦੇ ਹਨ। ਹਾਂਜੀ ਹਾਂਜੀ, ਬਿਲਕੁਲ ਵੀਰ ਜੀ। ਤੇ ਵੀਰ ਜੀ, ਸਾਡੇ ਕੋਲ 4 ਮਿੰਟ ਰਹਿ ਗਏ ਨੇ। ਫਰਸਟ ਅਸੀਂ ਜਾਣਨਾ ਚਾਹਾਂਗੇ, ਜਿਸ ਤਰ੍ਹਾਂ ਐਜ਼ ਯੂ ਨੋ ਕਿ ਆਮ ਆਦਮੀ ਪਾਰਟੀ ਨੇ ਇਤਿਹਾਸਕ ਜਿੱਤ ਦਿੱਲੀ ਦੇ ਵਿੱਚ ਹਾਸਿਲ ਕੀਤੀ ਹੈ ਔਰ ਬੀਜੇਪੀ ਨੂੰ ਖੁੰਝੇ ਲਗਾ ਦਿੱਤਾ ਹੈ। ਓਵਰਆਲ ਤੁਸੀਂ ਇਹਨਾਂ ਦੀ ਜਿੱਤ ਬਾਰੇ ਕੁਝ ਵਿਚਾਰ ਰੱਖਦੇ ਹੋ? ਜੀ, ਮੇਰੇ ਬਾਰੇ ਜੋ ਵਿਚਾਰ ਹੈ ਕਿ ਬਹੁਤ ਚੰਗਾ ਹੋਇਆ ਹੈ ਜੀ। ਆਮ ਆਦਮੀ ਪਾਰਟੀ ਆਮ ਬੰਦੇ ਦੀ ਆਵਾਜ਼ ਬਣ ਕੇ ਉੱਠੀ ਹੈ ਜੀ। ਦਿੱਲੀ ਭਾਵੇਂ ਇੱਕ ਛੋਟੀ ਰਿਆਸਤ ਹੈ, ਪਰ ਉੱਥੇ ਰਾਜਧਾਨੀ ਦਿੱਲੀ ਦੇ ਵਿੱਚ ਇਸ ਤਰ੍ਹਾਂ ਬੀਜੇਪੀ ਦੇ ਦੰਦ ਖੱਟੇ ਹੋਣਾ
ਇੱਕ ਆਈ ਓਪਨਰ ਹੋਣਾ ਚਾਹੀਦਾ ਬੀਜੇਪੀ ਵਾਸਤੇ, ਕੱਟੜਪੰਥੀਆਂ ਵਾਸਤੇ, RSS ਵਾਸਤੇ, ਮੋਦੀ ਵਾਸਤੇ ਜੀ, ਕਿ ਅਗਰ ਦਿੱਲੀ ਦੇ ਆਵਾਮ ਰਾਜਧਾਨੀ ਜਿਹੜੀ ਆ ਪੂਰੇ ਹਿੰਦੁਸਤਾਨ ਦੀ, ਉਹਨਾਂ ਨੇ ਕੌਨਫੀਡੈਂਸ ਨਹੀਂ ਦਿੱਤਾ ਬੀਜੇਪੀ ਨੂੰ, ਤੇ ਬੀਜੇਪੀ ਨੂੰ ਸੋਚਣਾ ਚਾਹੀਦਾ ਵੀ ਉਹਨਾਂ ਦੀ ਜਿਹੜੀ ਕੱਟੜਪੰਥੀ ਪਾਲਿਸੀਆਂ ਹਨ ਉਹਦਾ ਆਉਣ ਵਾਲੇ ਦੌਰ ਦੇ ਵਿੱਚ ਓਵਰਆਲ ਪੋਲਿਟਿਕਸ ਦੇ ਉੱਤੇ ਹਿੰਦੁਸਤਾਨ ਦੀ ਕੀ ਅਸਰ ਪਵੇਗਾ। ਹੁਣ ਆਮ ਆਦਮੀ ਪਾਰਟੀ ਨੂੰ ਚਾਹੀਦਾ ਕਿ ਉਹਨਾਂ ਦੀ ਹਕੂਮਤ ਬਣਦੀ ਹੈ ਤੇ ਉਹ ਅੱਛਾ ਪਰਫਾਰਮ ਕਰਨ, ਲੋਕਾਂ ਨੂੰ ਅੱਛਾ ਪਰਫਾਰਮ ਕਰਕੇ ਵਿਖਾਣ। ਔਰ ਸਾਊਥ ਏਸ਼ੀਆ ਪੂਰੇ ਦੀ, ਪਾਕਿਸਤਾਨ 'ਚ ਵੀ ਹੁਣ ਟ੍ਰੈਂਡ ਬਦਲ ਰਹੇ ਹਨ ਔਰ ਇੰਡੀਆ 'ਚ ਵੀ ਬਦਲਣੇ ਚਾਹੀਦੇ ਆ ਕਿ ਬਸ ਕਦੇ ਇੱਕ ਪਾਰਟੀ ਆਪਣੀ ਵਾਰੀ ਲੈ ਲੈਂਦੀ ਆ, ਕਦੇ ਦੂਸਰੀ ਆ ਜਾਂਦੀ ਆ, ਇਸੇ ਤਰ੍ਹਾਂ ਕਦੇ ਕਾਂਗਰਸ ਆ ਜਾਂਦੀ ਆ ਤੇ ਕਦੇ ਬੀਜੇਪੀ ਪਾਵਰ 'ਚ ਆ ਜਾਂਦੀ ਆ। ਲੋਕਾਂ ਨੇ ਇਹਨਾਂ ਦੋ ਪਾਰਟੀਆਂ ਨੂੰ ਬੜੀ ਵਾਰੀ ਦੇਖ ਲਿਆ ਇੰਡੀਆ 'ਚ। ਇਸੇ ਤਰ੍ਹਾਂ ਪਾਕਿਸਤਾਨ 'ਚ ਹੁੰਦਾ ਸੀ ਵੀ ਕਦੇ ਮੁਸਲਿਮ ਲੀਗ ਨਵਾਜ਼ ਸ਼ਰੀਫ ਦੀ ਹਕੂਮਤ ਹੁੰਦੀ ਸੀ, ਕਦੇ ਪੀਪਲਜ਼ ਪਾਰਟੀ ਦੀ, ਪਰ ਲੋਕ ਦੋਵਾਂ ਤੋਂ ਤੰਗ ਆਏ ਸੀ। ਇਸ ਵਾਸਤੇ ਲੋਕਾਂ ਹੁਣ ਦੂਜੀ ਹੋਰ ਪਾਰਟੀਆਂ ਨੂੰ ਵੀ ਵੋਟ ਦੇਣੇ ਸ਼ੁਰੂ ਕਰ ਦਿੱਤੇ ਆ, ਜਿਹੜਾ ਇੱਕ ਪੋਜ਼ਿਟਿਵ ਸਾਈਨ ਆ। ਜਨਤਾ ਯੂਰਪ ਦੀ ਤੇ ਅਮਰੀਕਾ ਦੀ ਇਸ ਭਾਵਨਾ ਬੜੀ ਸਿਆਣੀ ਹੈ, ਦੇ ਨੈਵਰ ਪੁੱਟ ਆਲ ਦਾ ਐਗਸ ਇਨ ਵਨ ਬਾਸਕਟ। ਉਹਦੇ ਨਾਲ ਇੱਕ ਸਟ੍ਰੈਟੇਜਿਕ ਬੈਲੈਂਸ ਰਹਿੰਦਾ। ਜਿਸ ਤਰ੍ਹਾਂ ਹੁਣ ਅਸੀਂ ਦੇਖਿਆ ਯੂਕੇ ਦੇ ਵਿੱਚ ਪਿਛਲੀ ਵਾਰੀ ਹੰਗ ਪਾਰਲੀਮੈਂਟ ਬਣੀ ਸੀ, ਕਿਸੇ ਦੀ ਵੀ ਮੈਜੋਰਿਟੀ ਨਹੀਂ ਸੀ ਪਾਰਟੀ ਦੀ ਬਣ ਸਕੀ। ਇਸ ਵਾਸਤੇ ਕੋਲੀਜਨ ਗਵਰਨਮੈਂਟ ਕੰਜ਼ਰਵੇਟਿਵ ਪਾਰਟੀ ਦੀ ਤੇ ਲਿਬਰਲ ਡੈਮੋਕ੍ਰੇਟਸ ਦੀ ਬਣੀ ਸੀ, ਜੋ ਬਿਲਕੁਲ ਦੋ ਡਿਫਰੈਂਟ ਪੋਲੀਟੀਕਲ ਆਈਡੀਓਲੋਜੀਜ਼ ਸੀ, ਲੇਕਿਨ ਉਹਦੀ ਖੂਬਸੂਰਤੀ ਇਹ ਹੈ ਕਿ ਦੋਵਾਂ ਨੇ ਇੱਕ ਦੂਸਰੇ ਨੂੰ ਬੈਲੈਂਸ ਕਰ ਦਿੱਤਾ ਹੈ। ਇਸ ਵਾਸਤੇ ਭਾਰਤ ਦੇ ਲੋਕਾਂ ਨੂੰ ਵੀ ਇਹ ਚਾਹੀਦਾ, ਪਾਕਿਸਤਾਨ ਦੇ ਲੋਕਾਂ ਨੂੰ ਵੀ ਇਹ ਚਾਹੀਦਾ ਵੀ ਆਪਣੇ ਹੱਥ ਵੱਢ ਕੇ ਕਿਸੇ ਇੱਕ ਪਾਰਟੀ ਦੇ ਹੱਥ ਨਾ ਫੜਾਉਣ, ਪਾਵਰ ਆਪਣੇ ਹੱਥ 'ਚ ਰੱਖਣ, ਇੱਕ ਸਟ੍ਰੈਟੇਜਿਕ ਬੈਲੈਂਸ ਪੋਲਿਟਿਕਸ ਬਰਕਰਾਰ ਰੱਖਣ ਤਾਂ ਕਿ ਉਹਨਾਂ ਦੇ ਹੱਕਾਂ ਦੀ ਹਿਫਾਜ਼ਤ ਹੋ ਸਕੇ। ਜੀ ਬਿਲਕੁਲ ਬਿਲਕੁਲ ਵੀਰ ਜੀ। ਵੀਰ ਜੀ, ਵੀ ਜਸਟ ਹੈਵ ਫਿਊ ਸੈਕਿੰਡਸ ਲੈਫਟ, ਲਾਈਕ ਮੇਬੀ ਲਾਈਕ 1 ਮਿੰਟ ਮੇਬੀ। ਜਿਸ ਤਰ੍ਹਾਂ ਤੁਸੀਂ ਕਾਫੀ ਚਿਰ ਤੋਂ ਬਾਅਦ ਸਾਡੇ ਦਰਸ਼ਕਾਂ ਦੇ ਰੂਬਰੂ ਹੋਏ, ਐਨੀ ਸੁਨੇਹਾ ਜਾਂ ਫਿਰ ਕੋਈ ਐਸਾ ਕੁਐਸਚਨ ਜਿਸ ਦੇ ਬਾਰੇ ਅਸੀਂ ਤੁਹਾਨੂੰ ਨਹੀਂ ਪੁੱਛਿਆ ਵੀ ਤੁਸੀਂ ਸਾਡੇ ਦਰਸ਼ਕਾਂ ਨਾਲ ਕੁਝ ਸ਼ੇਅਰ ਕਰਨਾ ਚਾਹੁੰਦੇ ਹੋ, ਬਿਲਕੁਲ ਕਰ ਸਕਦੇ ਹੋ ਵਿਦਿਨ 1 ਮਿੰਟ। ਮੈਂ ਇਹ ਦਰਸ਼ਕਾਂ ਨੂੰ ਕਹਿਣਾ ਚਾਹੁੰਦਾ ਵਾਂ ਕਿ ਪਰੇਸ਼ਾਨ ਨਾ ਹੋਵੋ। ਇਸ ਵੇਲੇ ਮੈਂ ਜਾਣ ਬਹੁਤ ਸਾਰੀਆਂ ਸਿੰਘ ਸੰਗਤਾਂ ਪਰੇਸ਼ਾਨ ਹਨ ਬੀਜੇਪੀ ਦੇ ਰਾਜ ਦੀ ਵਜ੍ਹਾ ਤੋਂ। ਸਿਰਫ ਸਿੱਖ ਸੰਗਤਾਂ ਨਹੀਂ, ਮੁਸਲਮਾਨ ਕ੍ਰਿਸਚਨ ਹਰ ਕੋਈ ਤੰਗ ਆ। ਔਰ ਲੋਕਾਂ ਨੂੰ ਇਹ ਨਜ਼ਰ ਆਉਂਦਾ ਵੀ ਉਹਨਾਂ ਦੇ ਧਰਮ ਤੇ ਹਮਲਾ ਹੋ ਰਿਹਾ, ਉਹਨਾਂ ਦੇ ਧਰਮ ਨੂੰ ਮੁਕਾ ਦਿੱਤਾ ਜਾਵੇਗਾ। ਇਹ ਵਾਲੀਆਂ ਫਨੈਟਿਕ ਗਵਰਨਮੈਂਟਸ ਜਦੋਂ ਵੀ ਕਿਸੇ ਮੁਲਕ 'ਚ ਆਈਆਂ, ਉਹ ਆਪਣੀ ਮੌਤ ਆਪ ਹੀ ਮਰ ਜਾਂਦੀਆਂ, ਪਰ ਨੁਕਸਾਨ ਆਪਣੇ ਮੁਲਕ ਦਾ ਕਰਕੇ ਜਾਂਦੀਆਂ। ਇਸ ਵਾਸਤੇ ਭਾਰਤੀ ਜਨਤਾ ਅਗਰ ਕੋਈ ਮੈਨੂੰ ਸੁਣ ਰਹੀ ਹੈ ਤੇ ਮੈਂ ਉਹਨਾਂ ਨੂੰ ਬੇਨਤੀ ਕਰਾਂਗਾ ਵੀ ਇਹ ਵਾ ਜੀ ਫਨੈਟਿਕ ਗਵਰਨਮੈਂਟ ਨੂੰ ਦੁਬਾਰਾ ਇਲੈਕਟ ਨਾ ਕਰਿਓ, ਨਹੀਂ ਤੇ ਤੁਹਾਡੇ ਮੁਲਕ ਦਾ ਬੇੜਾ ਗਰਕ ਕਰ ਦੇਣਗੇ ਇਹ। ਜੀ ਵੀਰ ਜੀ, ਥੈਂਕ ਯੂ ਸੋ ਮਚ ਕਿ ਤੁਸੀਂ ਆਪਣਾ ਟਾਈਮ ਕੱਢ ਕੇ ਸਾਡੇ TV 84 ਦੇ ਦਰਸ਼ਕਾਂ ਦੇ ਰੂਬਰੂ ਹੋਏ, ਇਹਨਾਂ ਕੁਐਸਚਨਸ ਦੇ ਉੱਪਰ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ। ਇਸੇ ਤਰ੍ਹਾਂ ਸਮੇਂ ਹੋਰ ਵੀ ਕਾਫੀ ਸਾਰੇ ਵੱਖ ਮੁੱਦਿਆਂ ਦੇ ਉੱਪਰ ਅਸੀਂ ਤੁਹਾਨੂੰ TV 84 ਦਰਸ਼ਕਾਂ ਦੇ ਰੂਬਰੂ ਕਰਵਾਵਾਂਗੇ, ਪਰ ਹੁਣ ਅਸੀਂ ਤੁਹਾਡੇ ਕੋਲ ਇਜਾਜ਼ਤ ਲੈਂਦੇ ਹਾਂ ਵੀਰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਵੀਰ ਜੀ। ਤੇ ਵਿਊਅਰਸ, ਇਸ ਦੇ ਨਾਲ ਅਸੀਂ ਤੁਹਾਡੇ ਕੋਲ ਵੀ ਇਜਾਜ਼ਤ ਲੈਂਦੇ ਹਾਂ। ਕੱਲ੍ਹ ਨੂੰ ਮਿਲਾਂਗੇ ਸੇਮ ਟਾਈਮ ਸੇਮ ਸ਼ੋਅ ਤੇ। ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।